ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਸਰ ਹੀ ਆਪਾਂ ਇਹ ਗੱਲ ਸੁਣਦੇ ਆ ਰਹੇ ਹਾਂ ਵੀ ਸਿੱਖ ਜਿਹੜੇ ਨੇ ਉਹ ਤਾਂ ਹਿੰਦੂ ਹੀ ਨੇ, ਹਿੰਦੂਆਂ ਚੋਂ ਹੀ ਨਿਕਲੇ ਨੇ। 10 ਗੁਰੂ ਸਾਹਿਬਾਨ ਵੀ ਹਿੰਦੂ ਸੀ ਤੇ ਸਾਰੇ ਜਿਹੜੇ ਸਿੱਖ ਨੇ ਇਹਨਾਂ ਦੇ ਵੱਡੇ ਵਡੇਰੇ ਜਿਹੜੇ ਸੀ ਜਿਨ੍ਹਾਂ ਨੇ ਸ਼ੁਰੂਆਤ ਵਿੱਚ ਸਿੱਖੀ ਧਾਰਨ ਕੀਤੀ ਵੀ ਉਹ ਵੀ ਹਿੰਦੂ ਹੁੰਦੇ ਸੀਗੇ। ਸੋ ਇਹ ਗੱਲ ਇੰਨੀ ਲਗਾਤਾਰਤਾ ਦੇ ਨਾਲ ਇੰਨੀ ਬੁਰੀ ਤਰ੍ਹਾਂ ਬਾਰ-ਬਾਰ ਸਿੱਖਾਂ ਨੂੰ ਸੁਣਾਈ ਜਾ ਰਹੀ ਆ ਬਈ ਇਹਦਾ ਅਸਰ ਜਿਹੜਾ ਹੈਗਾ ਕਿਸੇ ਨਾ ਕਿਸੇ ਰੂਪ ਵਿੱਚ ਸਿੱਖ ਮਾਨਸਿਕਤਾ ਦੇ ਉੱਤੇ ਹੋ ਰਿਹਾ। ਕਿਉਂਕਿ ਜਦੋਂ ਕੋਈ ਗੱਲ ਲਗਾਤਾਰ ਬਾਰ-ਬਾਰ ਅਸੀਂ ਸੁਣਦੇ ਹਾਂ ਤਾਂ ਜਿਵੇਂ ਉਹ ਕਹਿੰਦੇ ਆ ਵੀ 100 ਵਾਰ 1000 ਵਾਰ ਕਿਸੇ ਝੂਠ ਨੂੰ ਲਗਾਤਾਰ ਬੋਲੋ ਤਾਂ ਫਿਰ ਉਹ ਸੱਚ ਲੱਗਣ ਲੱਗ ਜਾਂਦਾ। ਉਵੇਂ ਹੀ ਸਿੱਖਾਂ ਨਾਲ ਵਾਪਰ ਰਿਹਾ। ਹੁਣ ਇੱਕ ਪਾਸੇ ਤਾਂ ਸਿੱਖ ਇਹ ਗੱਲ ਸੁਣ ਰਹੇ ਨੇ ਹਿੰਦੂਆਂ ਤੋਂ, ਬ੍ਰਾਹਮਣਵਾਦੀਆਂ ਤੋਂ, ਹਿੰਦੂ ਕੱਟੜਪੰਥੀਆਂ ਤੋਂ, ਖਾਸ ਤੌਰ ਤੇ RSS ਨੇ ਜ਼ਿਆਦਾ ਝੰਡਾ ਚੱਕਿਆ ਹੋਇਆ ਵੀ ਸਿੱਖ ਜਿਹੜੇ ਨੇ ਉਹ ਕੇਸਾਧਾਰੀ ਹਿੰਦੂ ਨੇ, ਹਿੰਦੂਆਂ ਚੋਂ ਹੀ ਨਿਕਲੇ ਨੇ। ਦੂਜੇ ਪਾਸੇ ਦਸ਼ਮੇਸ਼ ਪਾਤਸ਼ਾਹ ਦੇ ਬਚਨ ਨੇ ਜਿਹੜੇ ਉਹ ਸਾਡੇ ਸਾਹਮਣੇ ਆ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਜੇਕਰ ਸਿੱਖ ਧਰਮ ਜਾਂ ਸਿੱਖੀ ਆ ਜਿਹੜੀ ਜਾਂ ਅਸੀਂ ਸਾਰੇ ਹਿੰਦੂ ਹੀ ਹੁੰਦੇ ਫਿਰ ਸਾਨੂੰ ਐਡੀ ਕਰੜੀ ਚੇਤਾਵਨੀ ਆ ਜਿਹੜੀ ਉਹ ਕਲਗੀਧਰ ਸ਼ਹਿਨਸ਼ਾਹ ਨੇ ਕਿਉਂ ਦਿੱਤੀ ਆ। ਜੇਕਰ ਅਸੀਂ ਹਿੰਦੂ ਆ, ਹਿੰਦੂਆਂ ਵਿੱਚੋਂ ਨਿਕਲੇ ਆ, ਹਿੰਦੂ ਹੀ ਸਾਡਾ ਮਤ ਵਾ ਧਰਮ ਆ, ਤਾਂ ਫਿਰ ਸਾਨੂੰ ਇਸ ਤਰ੍ਹਾਂ ਦੀ ਵਾਰਨਿੰਗ ਗੁਰੂ ਪਾਤਸ਼ਾਹ ਨੇ ਕਿਉਂ ਦੇਣੀ ਸੀ, ਜਦੋਂ ਕਿ ਆਪਾਂ ਇਹ ਵੀ ਜਾਣਦੇ ਹਾਂ ਕਿ ਕਲਗੀਧਰ ਸ਼ਹਿਨਸ਼ਾਹ ਨੇ ਜਦੋਂ ਉਹਨਾਂ ਦੀ ਅਵਸਥਾ 9 ਸਾਲ ਦੀ ਸੀ ਉਸ ਵੇਲੇ ਆਪਣੇ ਪਿਤਾ ਜੀ ਨੂੰ, ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਜਦੋਂ ਕਸ਼ਮੀਰੀ ਪੰਡਤ ਆਏ ਨੇ ਉਹਨਾਂ ਨੇ ਆਖਿਆ ਕਿ ਸਾਡਾ ਧਰਮ ਖਤਰੇ 'ਚ ਆ। ਕਸ਼ਮੀਰੀ ਪੰਡਤਾਂ ਨੇ ਜਦੋਂ ਆਖਿਆ ਤਾਂ ਤਿਲਕ ਤੇ ਜਨੇਊ ਦੀ ਰਾਖੀ ਦੇ ਲਈ 9ਵੇਂ ਪਾਤਸ਼ਾਹ ਨੂੰ ਜਦੋਂ ਭੇਜਣਾ ਕਰਨਾ ਕੀਤਾ ਜਾਂ ਜਿਹੜੀ ਸਭਾ ਦੇ ਵਿੱਚ ਗੱਲ ਕਹਿ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਲ ਅਵਸਥਾ ਦੇ ਵਿੱਚ ਇੱਕ ਇਤਿਹਾਸ ਸਿਰਜਿਆ, ਉਦੋਂ ਉਹਨਾਂ ਨੂੰ ਪਤਾ ਹੀ ਸੀ ਕਿ ਤਿਲਕ ਜੰਜੂ ਦੀ ਰਾਖੀ ਦੇ ਲਈ ਇਹ ਸਾਰਾ ਕੁਝ ਹੋ ਰਿਹਾ। ਹਿੰਦੂ ਮਾਨਤਾਵਾਂ ਲਈ, ਹਿੰਦੂ ਵਿਸ਼ਵਾਸਾਂ ਦੇ ਲਈ ਆਪਣੇ ਪਿਤਾ ਜੀ ਨੂੰ ਵੀ ਸ਼ਹੀਦ ਕਰਾਉਂਦੇ ਆ। ਤੇ ਇਹ ਵੀ ਉਹਨਾਂ ਨੂੰ ਚੇਤਾ ਸੀਗਾ ਕਿ ਜਿਹੜੇ ਮੇਰੇ ਦਾਦਾ ਜੀ ਆ, ਗੁਰੂ ਗੋਬਿੰਦ ਸਿੰਘ ਜੀ ਦੇ ਦਾਦਾ ਜੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ, ਉਹ ਵੀ ਜਦੋਂ ਗਵਾਲੀਅਰ ਦੇ ਕਿਲੇ 'ਚ ਕੈਦ ਸੀਗੇ ਤਾਂ ਉੱਥੇ ਉਹਨਾਂ ਨੇ ਜਦੋਂ ਰਿਹਾਈ ਹੋਈ ਆ ਤਾਂ 52 ਹਿੰਦੂ ਰਾਜੇ ਜਿਹੜੇ ਆ ਉਹ ਛਡਾਏ ਆ। 52 ਰਾਜਿਆਂ ਨੂੰ ਛਡਵਾਉਣ ਵਾਲੇ ਗੁਰੂ ਹਰਗੋਬਿੰਦ ਪਾਤਸ਼ਾਹ ਜਿਹੜੇ ਆ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੇਟੇ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਜੀ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਿਤਾ ਦੇ ਬੇਟੇ ਨੇ ਗੁਰੂ ਗੋਬਿੰਦ ਸਿੰਘ ਜੀ। ਹੁਣ ਇਸ ਪਰਿਵਾਰ ਦੇ ਵਿੱਚ ਦਸ਼ਮੇਸ਼ ਪਾਤਸ਼ਾਹ ਨੂੰ ਇਹ ਪਤਾ ਹੀ ਸੀਗਾ ਕਿ ਹਿੰਦੂਆਂ ਨੂੰ, ਹਿੰਦੂ ਰਾਜਿਆਂ ਨੂੰ ਛਡਵਾਇਆ ਵੀ ਆ ਸਾਡੇ ਪਰਿਵਾਰ ਚੋਂ, ਤੇ ਸਾਡੇ ਪਰਿਵਾਰ ਦੇ ਵਿੱਚ ਮੇਰੇ ਪਿਤਾ ਜੀ ਨੇ ਹਿੰਦੂ ਮਾਨਤਾ ਵਾਲੀ ਸ਼ਹਾਦਤ ਵੀ ਦਿੱਤੀ ਆ। ਇਹਦੇ ਬਾਵਜੂਦ ਜੇ ਇਹ ਗੱਲ ਕਹਿਣੀ ਪਈ ਆ ਕਿ ਜੇਕਰ ਸਿੱਖੋ ਤੁਸੀਂ ਬ੍ਰਾਹਮਣਵਾਦ ਦੇ ਰਾਹ ਪਏ, ਹਿੰਦੂਆਂ ਵਾਲੇ ਕੰਮ ਕੀਤੇ, ਉਦੋਂ ਬ੍ਰਾਹਮਣਵਾਦ ਜਾਂ ਵਿਪਰਨਵਾਦ ਅੱਖਰ ਸੀਗਾ, ਹੁਣ ਹਿੰਦੂਵਾਦ ਆ, ਹਿੰਦੂਇਜ਼ਮ ਆ। ਉਦੋਂ ਹਿੰਦੂ ਅੱਖਰ ਜਿਹੜਾ ਹੁਣ ਬਾਅਦ ਜ਼ਿਆਦਾ ਚੱਲਿਆ ਤੇ ਉਦੋਂ ਜਾਣੀ ਕਿ ਬ੍ਰਾਹਮਣ ਜਾਂ ਵਿਪਰਨ ਅੱਖਰ ਚੱਲਦਾ ਹੋਵੇ ਤਾਂ ਵਿਪਰ ਜਿਹੜਾ ਹੈ, ਵਿਪਰ ਦੇ ਰਾਹ ਨਹੀਂ ਜਾਣਾ। ਇਹ ਗੱਲ ਫਿਰ ਗੁਰੂ ਪਾਤਸ਼ਾਹ ਨੇ ਕਿਉਂ ਕਹੀ? ਕਿਉਂਕਿ ਅਸਲ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਘਰ ਚੋਂ ਕੋਈ ਕਸਰ ਨਹੀਂ ਛੱਡੀ ਗਈ ਹਿੰਦੂਆਂ ਨਾਲ ਜਾਂ ਹਿੰਦੂ ਮਤ ਦੇ ਨਾਲ ਕੋਈ ਵੀ ਵਿਗਾੜ ਨਾ ਪਵੇ। ਪਰ ਪਹਿਲੇ ਦਿਨ ਤੋਂ, ਜਿਸ ਦਿਨ ਤੋਂ ਗੁਰੂ ਨਾਨਕ ਪਾਤਸ਼ਾਹ ਨੇ ਜਨੇਊ ਪਾਉਣ ਤੋਂ, ਬ੍ਰਾਹਮਣਵਾਦ ਦੇ ਜਨੇਊ ਤੋਂ ਨਾਂਹ ਕੀਤੀ ਆ, ਉਸ ਦਿਨ ਤੋਂ ਹੀ ਬ੍ਰਾਹਮਣ ਅਤੇ ਬ੍ਰਾਹਮਣਵਾਦੀਆਂ ਨੇ ਗੁਰੂ ਨਾਨਕ ਸਾਹਿਬ ਦੇ ਫਲਸਫੇ ਨਾਲ, ਗੁਰੂ ਨਾਨਕ ਸਾਹਿਬ ਜੀ ਦੇ ਪੈਰੋਕਾਰਾਂ ਨਾਲ ਇੱਕ ਵੈਰ ਜਿਹੜਾ ਹੈਗਾ ਉਹ ਪਾਇਆ ਹੋਇਆ, ਦੁਸ਼ਮਣੀ ਪਾਈ ਹੋਈ ਹੈ। ਉਹ ਦੁਸ਼ਮਣੀ ਜਿਹੜੀ ਆ ਉਹ ਲਗਾਤਾਰ ਚੱਲਦੀ ਰਹੀ ਆ ਔਰ ਉਹ ਦੁਸ਼ਮਣੀ ਜਿਹੜੀ ਆ ਉਹ ਸਿਖਰ ਤੇ ਉਦੋਂ ਆ ਗਈ ਜਦੋਂ ਗੁਰੂ ਪਾਤਸ਼ਾਹ ਨੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਆ। ਜਿਹੜਾ ਕੁਛ ਖਾਲਸਾ ਪੰਥ ਦੀ ਸਿਰਜਣਾ ਦੇ ਮੌਕੇ
ਗੁਰੂ ਪਾਤਸ਼ਾਹ ਨੇ ਉੱਥੇ ਉਸ ਦਿਨ ਆਖਿਆ ਵਾ, ਉਹ ਐਡਾ ਜ਼ਿਆਦਾ ਸਪਸ਼ਟ ਸੀਗਾ ਕਿ ਹਿੰਦੂ ਅਤੇ ਸਿੱਖ ਦਾ ਜਿਹੜਾ ਫਰਕ ਵਾ ਉਹ ਬੜਾ ਕਲੀਅਰਲੀ, ਬੜਾ ਸਪਸ਼ਟਤਾ ਦੇ ਨਾਲ ਉਸ ਦਿਨ ਨਿਰਧਾਰਤ ਕਰ ਦਿੱਤਾ ਗਿਆ ਕਿ ਇਹ ਸਿੱਖ ਹੋਰ ਨੇ ਤੇ ਹਿੰਦੂ ਹੋਰ ਨੇ। ਉਸ ਤੋਂ ਬਾਅਦ ਵਿੱਚ ਜਿਹੜੀ ਮਾਨਤਾਵਾਂ ਨੇਗੀਆਂ ਜਾਂ ਮਰਿਆਦਾ ਦੋਨਾਂ ਧਰਮਾਂ ਦੀ, ਉਹ ਇੰਨੀ ਜ਼ਿਆਦਾ ਅੱਡ-ਅੱਡ ਹੋ ਗਈ ਕਿ ਧਰਮ, ਬੋਲੀ ਅਤੇ ਸੱਭਿਆਚਾਰ ਆ ਜਿਹੜੇ, ਉਹ ਵੀ ਮੁਕੰਮਲ ਤੌਰ ਦੇ ਉੱਤੇ ਉਸ ਦਿਨ ਕੰਪਲੀਟਲੀ ਇੱਕ ਦੂਜੇ ਦੇ ਉਲਟ ਤੇ ਇੱਕ ਦੂਜੇ ਤੋਂ ਵੱਖਰੇ ਜਿਹੜੇ ਆ ਉਹ ਸਪਸ਼ਟ ਤੌਰ ਤੇ ਹੋ ਗਏ। ਤੇ ਉਸ ਦਿਨ ਤੋਂ ਜਿਹੜੀ ਗੱਲ ਚੱਲਦੀ ਅੱਗੇ ਆਈ, ਉਹਦੇ ਵਿੱਚ ਹੁਣ ਅਸੀਂ ਬੜੇ ਸਪਸ਼ਟ ਵਾਂ ਕਿ ਜਦੋਂ ਆਨੰਦਪੁਰ ਦੇ ਘੇਰੇ ਦੀ ਗੱਲ ਕਿਤੇ ਸੁਣਦੇ ਆ ਤਾਂ ਸਿੱਖ ਦੀ ਜਿਹੜੀ ਮਾਨਸਿਕਤਾ ਉਹ ਹੋਰ ਹੁੰਦੀ ਆ, ਕਿਉਂਕਿ ਸਿੱਖ ਨੂੰ ਤਾਂ ਅੰਦਰ ਬੈਠੇ ਗੁਰੂ ਸਾਹਿਬ ਤੇ ਗੁਰੂ ਸਾਹਿਬ ਦੇ ਗੁਰਸਿੱਖ ਪਿਆਰੇ ਉਹ ਸਾਰੇ ਦਿਖਦੇ ਆ, ਜਿਹੜੇ ਕਿ ਬਾਹਰੋਂ ਬ੍ਰਾਹਮਣਵਾਦੀਆਂ ਦੇ ਨਾਲ ਰਲ ਕੇ, ਸੂਬਾ ਸਰਹੰਦ ਨਾਲ ਰਲ ਕੇ ਜਿਹੜਾ ਘੇਰਾ ਪਾਈ ਬੈਠੀਆਂ ਫੌਜਾਂ ਨੇ, ਉਹ ਹਿੰਦੂ ਮਾਨਸਿਕਤਾ ਦੇ ਨਾਲ ਉਹਨਾਂ ਦਾ ਤਾਲਮੇਲ ਬਣ ਜਾਂਦਾ। ਇਵੇਂ ਹੀ ਜਦੋਂ ਪਰਿਵਾਰ ਵਿਛੋੜਾ ਵਾ ਜਾਂ ਚਮਕੌਰ ਦੀ ਜੰਗ ਵਾ ਜਾਂ ਸਰਹੰਦ ਦਾ ਸਾਕਾ, ਇਹ ਸਾਰੀ ਜਿਹੜੀ ਸਾਡੇ ਸਾਹਮਣੇ ਹਿਸਟਰੀ ਆ, ਜਦੋਂ ਅਸੀਂ ਇਹਨਾਂ ਨੂੰ ਦੇਖਦੇ ਆ ਤਾਂ ਸਾਡੇ ਸਾਹਮਣੇ ਇੱਕ ਗੱਲ ਸਪਸ਼ਟ ਰੂਪ ਦੇ ਵਿੱਚ ਆ ਜਾਂਦੀ ਆ ਕਿ ਹਿੰਦੂ ਦਾ ਇਹਨਾਂ ਘਟਨਾਵਾਂ ਬਾਰੇ ਨਜ਼ਰੀਆ ਹੋਰ ਆ, ਕਿਉਂਕਿ ਉੱਥੇ ਗੰਗੂ ਦੀ ਬਿਰਤੀ ਹੈ ਜਿਹੜੀ ਹਿੰਦੂ ਨੂੰ ਆਪ ਦੀ ਬਿਰਤੀ ਲੱਗਦੀ ਆ, ਤੇ ਸਿੱਖ ਉੱਥੇ ਛੋਟੇ ਸਾਹਿਬਜ਼ਾਦਿਆਂ ਜਾਂ ਵੱਡੇ ਸਾਹਿਬਜ਼ਾਦਿਆਂ ਦੇ ਨੇੜੇ ਤੇੜੇ ਮਹਿਸੂਸ ਕਰਦਾ। ਸੋ ਜਿਹੜੀ ਗੱਲ ਸਰਦਾਰ ਹਰਿੰਦਰ ਸਿੰਘ ਮਹਿਬੂਬ ਵਰਗੇ ਸਾਡੇ ਮਹਾਨ ਚਿੰਤਕ ਨੇ ਆਖੀ ਹੈ ਕਿ ਖਾਲਸਾ ਸਾਜਣ ਤੋਂ ਪਹਿਲਾਂ ਹੋਈਆਂ ਸਭ ਜੰਗਾਂ ਦੀ ਜ਼ਿੰਮੇਵਾਰੀ ਸਿੱਧੀ ਜਾਂ ਅਸਿੱਧੀ ਵਿਪਰ ਸੰਸਕਾਰ ਦੀ ਲਪੇਟ ਵਿੱਚ ਆਏ ਪਹਾੜੀ ਰਾਜਿਆਂ ਦੇ ਸਿਰ ਆਉਂਦੀ ਹੈ। ਆਨੰਦਪੁਰ ਦੇ ਬਣਾ ਵਿੱਚ, ਨਰਮੋਹਗੜ੍ਹ ਦੀ ਟਿੱਬੀ ਉੱਤੇ, ਆਨੰਦਗੜ੍ਹ ਦੇ ਕਿਲੇ ਵਿੱਚ, ਹਜੂਰ ਦੇ ਕੁਰਕਸ਼ੇਤਰ ਤੋਂ ਮੁੜਦਿਆਂ ਚਮਕੌਰ ਵਿਖੇ ਅਤੇ ਸੂਬੇ ਸਰਹੰਦ ਦੀ ਕਚਹਿਰੀ ਵਿੱਚ ਜੋ ਵੀ ਲੁਕਮਾ ਵਾਰ ਗੁਰੂ ਜੀ ਜਾਂ ਉਹਨਾਂ ਦੇ ਪਿਆਰਿਆਂ ਉੱਤੇ ਹੋਇਆ, ਉਸ ਦੀ ਸਿੱਧੀ ਜ਼ਿੰਮੇਵਾਰੀ ਜਾਂ ਪਿਛਲੀ ਸਹਿ ਸਾਜ਼ਿਸ਼ ਜਾਂ ਚੁਗਲੀ ਕਰਨ ਦਾ ਦੋਸ਼ ਵਿਪਰ ਸੰਸਕਾਰ ਦੇ ਰੋਗੀਆਂ ਦੇ ਸਿਰ ਆਉਂਦਾ ਹੈ। ਸੋ ਇਹ ਗੱਲ ਜਿਹੜੀ ਹੈ ਨੰਗੀ ਚਿੱਟੀ ਆ ਕਿ ਹਿੰਦੂ ਮਾਨਸਿਕਤਾ ਅਤੇ ਸਿੱਖ ਮਾਨਸਿਕਤਾ ਜਿਹੜੀਆਂ ਨੇ ਉਹ ਟਕਰਾਵੀਂ ਪੋਜੀਸ਼ਨ 'ਚ। ਇਹ ਗੱਲ ਪਤਾ ਨਹੀਂ ਫਿਰ ਹੁਣ ਕਿਸ ਸ਼ਰਾਰਤ ਵਿੱਚੋਂ ਲਗਾਤਾਰ ਕਹੀ ਜਾ ਰਹੀ ਆ ਕਿ ਸਿੱਖ ਜਿਹੜੇ ਨੇ ਉਹ ਤਾਂ ਹਿੰਦੂ ਹੀ ਨੇ। ਅਸਲ ਵਿੱਚ ਸਿੱਖ ਤੇ ਹਿੰਦੂ ਇਕੱਠੇ ਰਹਿੰਦੇ ਜ਼ਰੂਰ ਨੇ, ਪਰ ਦੋਨਾਂ ਕੌਮਾਂ ਦੇ ਜਿਹੜੇ ਖਿਆਲਾਤ ਨੇ, ਦੋਨਾਂ ਕੌਮਾਂ ਦੇ ਜਿਹੜੇ ਸੱਭਿਆਚਾਰ ਨੇ, ਦੋਨਾਂ ਕੌਮਾਂ ਦੇ ਜਿਹੜੇ ਏਜੰਡੇ ਨੇ, ਉਹ ਇੱਕ ਦੂਜੇ ਨਾਲ ਟਕਰਾਉਂਦੀ ਸਥਿਤੀ ਵਿੱਚ ਨੇ। ਤੇ ਜਿਹੜੀ ਸਾਡੇ ਧਰਮ ਦੀ ਸਾਡੇ ਮਰਿਆਦਾ ਵਾ, ਜੇ ਮਰਿਆਦਾ ਦੇ ਹਿਸਾਬ ਨਾਲ ਦੇਖੀਏ ਤਾਂ ਹਰ ਥਾਂ ਦੇ ਉੱਤੇ ਜਿਹੜਾ ਸਾਡਾ ਵਿਰੋਧ ਆ ਉਹ ਸਾਫ਼ ਦਿਖਦਾ। ਜਿਸ ਦਿਨ ਖਾਲਸਾ ਪੰਥ ਦੀ ਸਿਰਜਣਾ ਹੋਈ ਆ, ਉਸ ਦਿਨ ਕਲਗੀਧਰ ਪਾਤਸ਼ਾਹ ਨੇ ਜਿਹੜੇ ਹੁਕਮ ਕੀਤੇ ਆ ਉਹ ਚੇਤੇ ਕਰਨ ਦੀ ਲੋੜ ਆ। ਸਰਦਾਰ ਕਪੂਰ ਸਿੰਘ ਸਾਡੇ ਧੁਰੰਤਰ ਵਿਦਵਾਨ ਨੇ ਪੰਥ ਦੇ, ਉਹਨਾਂ ਨੇ ਪਰਾਸ਼ਰ ਪ੍ਰਸ਼ਨਾ, ਜਿਹਦਾ ਨਾਂ ਗੁਰੂ ਗੋਬਿੰਦ ਸਿੰਘ ਜੀ ਦੀ ਵਿਸਾਖੀ ਕਰਕੇ ਕਿਤਾਬ ਦਾ ਚਰਚਿਤ ਆ। ਪਰਾਸ਼ਰ ਜਿਹੜਾ ਸੀ ਇੱਕ ਮਿੱਤਰ ਸੀ ਹਿੰਦੂ ਪ੍ਰੋਫੈਸਰ ਸਾਹਿਬ ਦਾ, ਸਰਦਾਰੀ ਲਾਲ ਪਰਾਸ਼ਰ ਸ਼ਾਇਦ ਉਹਦਾ ਨਾਂ ਆ। ਉਹਨੇ ਸਿੱਖੀ ਬਾਰੇ ਜਾਂ ਸਿੱਖ ਫਲਸਫੇ ਬਾਰੇ ਜੋ ਵੀ ਸਵਾਲ ਜਵਾਬ ਕਰਨੇ, ਜਦੋਂ ਇਹਨਾਂ ਨੇ ਇਕੱਠੇ ਹੋਣਾ, ਸ਼ਿਮਲੇ ਦੇ ਵਿੱਚ ਸੈਰਾਂ ਕਰਨੀਆਂ, ਤਾਂ ਦੋਨਾਂ ਮਿੱਤਰਚਾਰਿਆਂ ਦੇ ਵਿੱਚ ਆਪਸ ਵਿੱਚ ਜਦੋਂ ਗੱਲਬਾਤ ਹੋਣੀ, ਉਹਦੇ ਵਿੱਚ ਜਿਹੜੇ ਸਾਂਕੇ ਤੇ ਜਿਹੜੇ ਸਵਾਲ ਸਰਦਾਰੀ ਲਾਲ ਪਰਾਸ਼ਰ ਨੇ ਕੀਤੇ, ਉਹਨਾਂ ਦੇ ਆਧਾਰ ਦੇ ਉੱਤੇ ਫਿਰ ਸਰਦਾਰ ਕਪੂਰ ਸਿੰਘ ਜੀ ਨੇ ਜਿਹੜੀ ਕਿਤਾਬ ਲਿਖੀ ਆ ਪਰਾਸ਼ਰ ਪ੍ਰਸ਼ਨਾ, ਕਿ ਪਰਾਸ਼ਰ ਨੇ ਜਿਹੜੇ ਮੈਨੂੰ ਪ੍ਰਸ਼ਨ ਪੁੱਛੇ, ਉਹ ਹੁਣ ਗੁਰੂ ਗੋਬਿੰਦ ਸਿੰਘ ਜੀ ਦੀ ਵਿਸਾਖੀ ਦੇ ਨਾਂ ਹੇਠ ਮਿਲਦੀ ਆ। ਉਹਦੇ ਵਿੱਚ ਬੜਾ ਸਾਫ਼ ਤੌਰ ਤੇ ਸਰਦਾਰ ਜੀ ਲਿਖਦੇ ਆ
ਕਿ ਸਤਿਗੁਰੂ ਪਾਤਸ਼ਾਹ ਜੀ ਨੇ 5 ਪਿਆਰਿਆਂ ਨੂੰ ਅੰਮ੍ਰਿਤ ਛਕਾਉਣ ਅਤੇ ਬਾਅਦ ਵਿੱਚ ਸਿੰਘ ਸਜਾ ਕੇ ਗੁਰੂ ਖਾਲਸਾ ਪੰਥ ਦੇ ਮਹਾਨ ਇਕੱਠ ਨੂੰ ਸੰਬੋਧਨ ਕਰਦਿਆਂ ਇਹ ਕਿਹਾ। ਗੁਰੂ ਪਾਤਸ਼ਾਹ ਦੇ ਜਿਹੜੇ ਬਚਨ ਨੇ ਉਹ ਇੱਥੇ ਦਰਜ ਨੇ। ਉਹ ਕਹਿੰਦੇ ਆ, ਮੈਂ ਚਾਹੁੰਦਾ ਹਾਂ ਤੁਸੀਂ ਸਾਰੇ ਇੱਕੋ ਧਰਮ ਸਿਧਾਂਤ ਨੂੰ ਅਪਣਾਓ ਅਤੇ ਇੱਕੋ ਰਸਤੇ ਉੱਤੇ ਚੱਲੋ ਤੇ ਜਿਹੜਾ ਧਰਮ ਹੁਣ ਨਿਭਾਇਆ ਜਾ ਰਿਹਾ ਹੈ ਉਹਦੇ ਸਾਰੇ ਮਤਭੇਦਾਂ ਤੋਂ ਉੱਪਰ ਉੱਠੋ। ਹਿੰਦੂਆਂ ਦੀਆਂ 4 ਜਾਤਾਂ ਜਿਨ੍ਹਾਂ ਦੇ ਸ਼ਾਸਤਰਾਂ ਅਨੁਸਾਰ ਵੱਖ-ਵੱਖ ਧਰਮ ਹਨ ਤੇ ਜਿਸ ਨੂੰ ਵਰਣਾ ਅਸ਼ਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ ਨੂੰ ਪੂਰਨ ਰੂਪ ਵਿੱਚ ਤਿਆਗਣਾ ਹੈ ਅਤੇ ਇੱਕ ਦੂਜੇ ਦੇ ਸਹਾਇਕ ਹੋਣਾ ਹੈ ਤੇ ਆਪਸੀ ਮਿਲ ਵਰਤਣ ਦੇ ਮਾਰਗ ਨੂੰ ਅਪਣਾਉਣਾ ਹੈ ਤੇ ਆਪਸ ਵਿੱਚ ਬਿਨਾਂ ਕਿਸੇ ਵਿਤਕਰੇ ਦੇ ਰਚਣਾ ਮਿਚਣਾ ਹੈ। ਇਹ ਜਿਹੜੀ ਆਪਾਂ ਪਹਿਲੀ ਲਾਈਨ ਪੜ੍ਹੀ ਆ ਇਹਦੇ ਵਿੱਚ ਇੱਕੋ ਚੀਜ਼ ਨੂੰ ਜਿਵੇਂ ਕਈ ਤਰੀਕਿਆਂ ਨਾਲ ਕਿਹਾ ਗਿਆ ਕਿ ਪੂਰਨ ਰੂਪ ਵਿੱਚ ਵਰਣ ਆਸ਼ਰਮ ਨੂੰ ਤਿਆਗਣਾ ਵਾ, ਇੱਕ ਦੂਜੇ ਦੇ ਸਹਾਇਕ ਹੋਣਾ, ਮਿਲ ਵਰਤਣ ਦੇ ਮਾਰਗ ਨੂੰ ਅਪਣਾਉਣਾ ਤੇ ਬਿਨਾਂ ਕਿਸੇ ਵਿਤਕਰੇ ਦੇ ਆਪਸ ਵਿੱਚ ਹੀ ਰਚਣਾ ਮਿਚਣਾ। ਇਹ ਸਾਰੀ ਗੱਲਬਾਤ ਜਦੋਂ ਇੰਨੀ ਵਾਰ ਕਹੀ ਜਾਂਦੀ ਆ ਸਟ੍ਰੈਸ ਦੇ ਕੇ, ਜਦੋਂ ਕੋਈ ਬੰਦਾ ਇੱਕ ਚੀਜ਼ ਨੂੰ ਕਈ ਵਾਰ ਕਵੇ ਤਾਂ ਉਹਦੇ ਅਰਥ ਇਹ ਨੇ ਕਿ ਅਸਲ ਵਿੱਚ ਜਿਹੜਾ ਬ੍ਰਾਹਮਣਵਾਦ ਜਾਂ ਹਿੰਦੂਇਜ਼ਮ ਆ ਉਹ ਜਾਤਾਂ ਅਤੇ ਵਰਨਾਂ ਦੇ ਨਾਂ ਤੇ ਬਹੁਤ ਹੀ ਜ਼ਿਆਦਾ ਮਨੁੱਖਤਾ ਨੂੰ ਇੱਕ ਦੂਜੇ ਦੇ ਖਿਲਾਫ, ਇੱਕ ਦੂਜੇ ਦੇ ਉਲਟ ਤੇ ਇੱਕ ਦੂਜੇ ਦੇ ਬਰਖਲਾਫ ਖੜਾ ਕਰੀ ਫਿਰਦਾ ਸੀ ਤੇ ਟਕਰਾਅ ਸੀ ਤੇ ਮਨੁੱਖ ਜਿਹੜੇ ਸੀ ਉਹਨਾਂ 'ਚ ਮਿਲਵਰਤਨ ਨਹੀਂ ਸੀ। ਇਸੇ ਕਰਕੇ ਗੁਰੂ ਪਾਤਸ਼ਾਹ ਨੇ ਕਿਹਾ ਕਿ ਮਿਲਵਰਤਨ ਕਰਨਾ ਹੈ। ਵਿਤਕਰੇ ਬਹੁਤ ਜ਼ਿਆਦਾ ਸੀ, ਇਸ ਕਰਕੇ ਗੁਰੂ ਪਾਤਸ਼ਾਹ ਨੇ ਕਿਹਾ ਕਿ ਵਿਤਕਰੇ ਨਹੀਂ ਕਰਨੇ। ਇੱਕ ਦੂਜੇ ਦੇ ਨਾਲ ਸਹਾਇਕ ਹੋਣਾ ਜਾਂ ਇੱਕ ਦੂਜੇ ਦੇ ਉਲਟ ਨੇੜਤਾ ਵਾਲਾ ਕੰਮ ਹੀ ਨਹੀਂ ਸੀਗਾ, ਇਸ ਕਰਕੇ ਗੁਰੂ ਪਾਤਸ਼ਾਹ ਨੇ ਕਿਹਾ ਕਿ ਸਹਾਇਕ ਹੋਣਾ। ਕਿਉਂਕਿ ਉਸ ਵੇਲੇ ਦੇ ਬ੍ਰਾਹਮਣਵਾਦੀ ਸਮਾਜ ਨੇ, ਸੋਚ ਨੇ ਮਨੁੱਖਤਾ ਨੂੰ ਜਾਤ-ਪਾਤ, ਛੂਤ-ਛਾਤ ਦੇ ਨਾਂ ਤੇ ਇੰਨੀ ਬੁਰੀ ਤਰ੍ਹਾਂ ਡੰਗਿਆ ਹੋਇਆ ਸੀ ਕਿ ਉਸ ਵੇਲੇ ਦੀਆਂ ਜਿਹੜੀਆਂ ਕਥਾ ਕਹਾਣੀਆਂ ਨੇ ਅੱਜ ਵੀ ਪੜ੍ਹ ਕੇ ਮਨੁੱਖ ਦੀ ਆਤਮਾ ਤਰਾਹ-ਤਰਾਹ ਕਰਦੀ ਆ ਕਿ ਐਡਾ ਜ਼ੁਲਮ। ਮੂਹਰੇ ਇੱਥੇ ਗਲ ਦੇ ਵਿੱਚ ਇੱਕ ਹਾਂਡੀ ਜੀ ਪਾ ਕੇ ਤੁਰਨਾ ਤੇ ਮਗਰ ਤੁਹਾਡੇ ਪੱਤੇ ਬੰਨੇ ਹੋਣ ਦਰਖਤਾਂ ਦੇ ਤਾਂ ਕਿ ਤੁਹਾਡੇ ਪੈਰਾਂ ਦੇ ਨਾਲ ਕਹਿੰਦੇ ਧਰਤੀ ਨਾਪਾਕ ਹੋ ਜਾਂਦੀ ਆ, ਅਪਵਿੱਤਰ ਹੋ ਜਾਂਦੀ ਆ। ਇਸ ਕਰਕੇ ਤੁਸੀਂ ਕੋਈ ਤੁਹਾਡੀ ਪੈੜ ਦਾ ਨਿਸ਼ਾਨ ਨਹੀਂ ਦਿਖਣਾ ਚਾਹੀਦਾ, ਤੁਸੀਂ ਭਾਰਤੀ ਲੋਕ ਹੋ। ਤੇ ਜਾਤ ਦੇ ਨਾਂ ਤੇ, ਵਰਣ ਦੇ ਨਾਂ ਤੇ ਜੋ ਜ਼ੁਲਮ ਔਰ ਉਹਨਾਂ ਜ਼ੁਲਮਾਂ ਨੂੰ ਰੱਬ ਦਾ ਹੁਕਮ ਕਹਿ ਕੇ ਥੋਪਿਆ ਗਿਆ। ਜਦੋਂ ਮਨੂ ਸਿਮਰਤੀ ਦੇ ਉਹ ਨਿਯਮ ਪੜ੍ਹਦੇ ਆ, ਪੜ੍ਹਨ ਲੱਗਿਆਂ ਹੀ ਸ਼ਰਮ ਆਉਂਦੀ ਆ ਜਿਨ੍ਹਾਂ ਤੇ ਲਾਗੂ ਹੋਏ ਉਹ ਨਿਯਮ, ਉਹਨਾਂ ਨੇ ਕਿੰਨਾ ਵੱਡਾ ਕਹਿਰ ਚੱਲਿਆ। ਔਰ ਅਜੇ ਵੀ ਇਸ ਤਰ੍ਹਾਂ ਦੀ ਮਨੁੱਖਤਾ ਦੀ ਦੋਖੀ ਸੋਚ ਨੂੰ ਜਦੋਂ ਕਹਿੰਦੇ ਆ ਕਿ ਗਰਵ ਸੇ ਕਹੋ ਹਮ ਹਿੰਦੂ ਹੈ, ਜਾਂ ਕਹਿੰਦੇ ਆ ਕਿ ਹਿੰਦੂ ਧਰਮ ਬੜਾ, ਇਹਦੀ ਸੰਸਕ੍ਰਿਤੀ ਬੜੀ ਮਹਾਨ ਆ, ਤਾਂ ਉਦੋਂ ਮਨ ਦੇ ਵਿੱਚ ਆਪਣੇ ਆਪ ਨੂੰ ਹੀ ਇੱਕ ਨਫ਼ਰਤ ਦਾ ਅਹਿਸਾਸ ਪੈਦਾ ਹੁੰਦਾ ਕਿ ਸਾਨੂੰ ਵੀ ਕਹੀ ਜਾਂਦੇ ਹੋ ਕਿ ਤੁਸੀਂ ਹਿੰਦੂ ਹੋ। ਅਸੀਂ ਇੰਨੇ ਜ਼ਿਆਦਾ ਘਟੀਆ, ਇੰਨੇ ਜ਼ਿਆਦਾ ਨੀਚ, ਇੰਨੇ ਜ਼ਿਆਦਾ ਨਿਕੰਮੇ ਵਰਤਾਰਿਆਂ ਦੇ ਹਾਮੀ ਨਹੀਂ ਹੋ ਸਕਦੇ। ਜਿੱਥੇ ਮਨੁੱਖ ਨੂੰ ਸਿਰਫ ਕਿਸੇ ਖਾਸ ਥਾਂ ਦੇ ਉੱਤੇ ਜਨਮ ਲੈਣ ਕਰਕੇ ਕਿਹਦੀ ਮਰਜ਼ੀ ਚੱਲਦੀ ਆ, ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮੌਜ ਆ ਕਿ ਕਿਹਨੂੰ ਕਿੱਥੇ ਪੈਦਾ ਕਰਦਾ। ਇਹ ਉਸ ਵਾਹਿਗੁਰੂ ਨੇ ਹਰ ਇੱਕ ਮਨੁੱਖ ਨੂੰ ਜਿਸ ਥਾਂ ਤੇ ਪੈਦਾ ਕਰਨਾ ਉੱਥੇ ਕੀਤਾ, ਪਰ ਉਹਦੀ ਸਜ਼ਾ ਜਿਹੜੀ ਆ ਕਿ ਇਹ ਤਾਂ ਫਲਾਨਾ ਆ, ਇਹਦੀ ਜਾਤ ਛੋਟੀ ਆ, ਇਹਦਾ ਆਹ ਕੰਮ ਆ, ਇਹ ਤੋਂ ਨੀਚ ਕੰਮ ਲਿਆ ਜਾਊਗਾ। ਅੱਜ ਵੀ ਸਾਰੇ ਭਾਰਤ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਦਾ ਸ਼ੋਸ਼ਣ ਔਰ ਉਹਨਾਂ ਨੂੰ ਦੈਵੀ ਹੱਕ, ਦੈਵੀ ਉਹਨੂੰ ਦੇ ਦਿੱਤਾ ਗਿਆ ਹੈਗਾ ਕਿ ਇਹ ਤਾਂ ਉੱਪਰੋਂ ਰੱਬ ਵੱਲੋਂ ਹੀ ਆ, ਤੁਸੀਂ ਇਹ ਪਾਪ ਤੁਸੀਂ ਕੀਤੇ ਹੋਣੇ ਆ ਕੋਈ ਪਿਛਲੇ ਜਨਮਾਂ ਦੇ ਵਿੱਚ, ਉਹ ਤੁਸੀਂ ਭੋਗ ਰਹੇ ਹੋ। ਅੱਜ ਵੀ ਮਨੁੱਖਾਂ ਦਾ ਮਲ ਤਿਆਗ ਜਿਹੜਾ ਹੈ ਉਹਨੂੰ ਸਾਂਭਣ ਸੰਭਾਲਣ ਦੀ ਉਹਨਾਂ ਤੇ ਜ਼ਿੰਮੇਵਾਰੀ ਜਿਨ੍ਹਾਂ ਲੋਕਾਂ ਤੇ ਲਾਈ ਹੋਈ ਆ। ਉਹ ਲੋਕ ਜਿਹੜੇ ਗਟਰ ਸਾਫ਼ ਕਰਨ ਦੇ ਲਈ ਪੂਰਾ ਸਰੀਰ ਜਦੋਂ ਵਿੱਚ ਡੁਬੋਂਦੇ ਆ,
ਔਰ ਉਹਨਾਂ ਦਾ ਜਦੋਂ ਬਾਹਰ ਆਉਂਦੇ ਆ ਤੇ ਜ਼ਹਿਰੀਲੀਆਂ ਗੈਸਾਂ ਦੇ ਨਾਲ ਕਈ ਜਣਿਆਂ ਦੀ ਮੌਤ ਵੀ ਹੋ ਜਾਂਦੀ ਹੈ। ਭੰਗੀ ਤੇ ਹੋਰ ਜਿਹੜੀਆਂ ਛੋਟੀਆਂ ਬਰਾਦਰੀਆਂ ਜਿਨ੍ਹਾਂ ਨੂੰ ਇਸ ਟਾਈਮ ਸ਼ੈਡਿਊਲਡ ਕਾਸਟ ਤੇ ਸ਼ੈਡਿਊਲਡ ਟਰਾਈਬਸ ਕਹਿ ਕੇ ਥੋੜਾ ਜਿਹਾ ਫੈਂਸੀ ਜਿਹਾ ਨਾਂ ਦੇ ਕੇ ਉਹਨਾਂ ਨੂੰ ਵਡਿਆਇਆ ਗਿਆ, ਅਸਲ ਵਿੱਚ ਉਹ ਭਾਰਤ ਦੇ ਅਸਲ ਵਾਸੀ ਲੋਕਾਂ ਦੇ ਨਾਲ ਜੋ ਕੁਛ ਬ੍ਰਾਹਮਣਵਾਦ ਵਿਪਰਵਾਦ ਉਹਨਾਂ ਦਿਨਾਂ 'ਚ ਕਰ ਰਿਹਾ ਸੀ, ਜੋ ਜਾਤ ਪਾਤ ਤੇ ਛੂਤ ਛਾਤ ਦੇ ਨਾਂ ਤੇ ਕਹਿਰ ਢਾਇਆ ਜਾ ਰਿਹਾ ਸੀ, ਉਹ ਅੱਜ ਤੱਕ ਵੀ ਖਹਿੜਾ ਨਹੀਂ ਛਡਾ ਸਕੇ। ਗੁਰੂ ਪਾਤਸ਼ਾਹ ਨੇ ਇੰਨੇ ਮਾੜੇ ਗਲਤ ਅਤੇ ਘਟੀਆ ਵਰਤਾਰੇ ਦੇ ਖਿਲਾਫ ਮਨੁੱਖਤਾ ਦੇ ਉਸ ਹਿੱਸੇ ਨੂੰ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਵੇਲਿਆਂ ਤੋਂ ਸਿੱਖੀ ਦੇ ਮੰਡਲ ਵਿੱਚ ਆ ਗਿਆ ਸੀ, ਉਹਨੂੰ ਖਾਲਸਾ ਸਾਜਣ ਮੌਕੇ ਇਹ ਆਦੇਸ਼ ਇਹ ਹੁਕਮ ਦਿੱਤਾ ਕਿ ਤੁਸੀਂ ਨਾ ਜਾਤ ਵਰਣ ਦੀ ਵੰਡ ਨੂੰ ਮੰਨਣਾ ਤੇ ਨਾ ਤੁਸੀਂ ਉਹਨਾਂ ਲੋਕਾਂ ਵਾਂਗੂ ਕਰਨਾ ਜਿਹੜਾ ਕੁਛ ਹਿੰਦੂ ਭਾਈਚਾਰੇ ਵਾਲੇ ਕਰ ਰਹੇ ਨੇ। ਜਾਤਾਂ ਦੇ ਨਾਂ ਦੇ ਉੱਤੇ, ਵਰਣ ਦੇ ਨਾਂ ਦੇ ਉੱਤੇ ਜਿਹੜੇ ਇੱਕ ਦੂਜੇ ਨੂੰ ਤਿਆਗਣਾ, ਇੱਕ ਦੂਜੇ ਦੇ ਖਿਲਾਫ ਰਹਿਣਾ, ਮਿਲਵਰਤਨ ਨਾ ਕਰਨਾ, ਵਿਤਕਰੇ ਕਰਨਾ, ਡਿਸਕ੍ਰਿਮੀਨੇਸ਼ਨ ਕਰਨਾ, ਨਫ਼ਰਤ ਕਰਨਾ, ਇਹ ਸਾਰੀਆਂ ਚੀਜ਼ਾਂ ਤੋਂ ਤੁਸੀਂ ਮੁਕਤ ਹੋਣਾ। ਇਸ ਕਰਕੇ ਪਹਿਲੀ ਹੀ ਲਾਈਨ ਦੇ ਵਿੱਚ ਗੁਰੂ ਪਾਤਸ਼ਾਹ ਨੇ ਇਹ ਕਿਹਾ ਕਿ ਮਿਲਵਰਤਨ ਕਰਨਾ ਵਾ, ਸਹਾਇਕ ਹੋਣਾ ਵਾ, ਇੱਕ ਦੂਜੇ ਨਾਲ ਬਿਨਾਂ ਵਿਤਕਰੇ ਤੋਂ ਰਚਣਾ ਮਿਚਣਾ ਵਾ। ਪਰ ਆਪਾਂ ਨੂੰ ਇਹ ਮੰਨਣਾ ਚਾਹੀਦਾ ਕਿ 5 ਸਦੀਆਂ ਹੋ ਗਈਆਂ, ਜਿਹਦੇ ਵਿੱਚੋਂ ਖਾਲਸਾ ਸਿਰਜਣਾ ਵਾਲੀਆਂ 3 ਸਦੀਆਂ ਹੋ ਗਈਆਂ। ਅੱਜ ਵੀ ਅਸੀਂ ਮੁਕੰਮਲ ਤੌਰ ਦੇ ਉੱਤੇ ਉਸ ਬ੍ਰਾਹਮਣਵਾਦੀ ਜਾਤ ਵਰਣ ਦੀ ਵੰਡ ਤੋਂ ਗੁਰੂ ਪਾਤਸ਼ਾਹ ਦੇ ਹੁਕਮਾਂ ਦੇ ਬਾਵਜੂਦ ਪੂਰੀ ਤਰ੍ਹਾਂ ਖਹਿੜਾ ਨਹੀਂ ਛੁਡਵਾ ਸਕੇ। ਏਡੀ ਜ਼ਿਆਦਾ ਗਹਿਰੀ ਪੈਂਠ ਆ ਉਸ ਮਨੁੱਖਤਾ ਦੋਖੀ ਵਰਤਾਰੇ ਦੀ। ਧਰਤੀ ਉੱਤੇ ਬੜੀਆਂ ਕੌਮਾਂ ਨੇ ਦੂਜੀਆਂ ਕੌਮਾਂ ਨੂੰ ਗੁਲਾਮ ਬਣਾਇਆ, ਧਰਤੀ ਉੱਤੇ ਬੜੀਆਂ ਨਸਲਾਂ ਨੇ ਦੂਜੀਆਂ ਨਸਲਾਂ ਨੂੰ ਆਪਦੇ ਅਧੀਨ ਕੀਤਾ। ਪਰ ਜੋ ਪਾਪ, ਜੋ ਕਹਿਰ ਆਰੀਅਨ ਨਸਲ ਨੇ ਭਾਰਤ ਦੇ ਵਿੱਚ ਇੱਥੇ ਆ ਕੇ ਇੱਥੋਂ ਦੇ ਲੋਕਾਂ ਨੂੰ ਗੁਲਾਮ ਬਣਾ ਕੇ, ਇੱਥੋਂ ਦੇ ਕਬੀਲਿਆਂ ਨੂੰ, ਇੱਥੋਂ ਦੇ ਅਸਲ ਵਾਸੀਆਂ ਨੂੰ, ਭਾਰਤ ਦਿਆਂ ਨੂੰ ਗੁਲਾਮ ਬਣਾ ਕੇ ਜੋ ਜਾਤ ਵਰਣ ਦਾ ਪਾਪ ਕਮਾਇਆ, ਉਹੋ ਜਿਹਾ ਕਹਿਰ ਮਨੁੱਖਤਾ ਦੇ ਇਤਿਹਾਸ ਵਿੱਚ ਸ਼ਾਇਦ ਕਿਤੇ ਹੋਰ ਨਾ ਮਿਲੇ। ਇੰਨਾ ਨੀਚਤਾ ਭਰਿਆ, ਇੰਨਾ ਘਟੀਆਪਣ, ਔਰ ਸਾਰੇ ਕਾਸੇ ਨੂੰ ਰੱਬ ਦੇ ਨਾਂ ਦੇ ਉੱਤੇ ਜਦੋਂ ਥੋਪਾਂਗੇ ਤਾਂ ਜਿਨ੍ਹਾਂ ਲੋਕਾਂ ਦੇ ਉੱਤੇ ਐਡਾ ਜ਼ੁਲਮ ਹੋਵੇਗਾ ਉਹ ਰੱਬ ਤੋਂ ਕਿਉਂ ਨਹੀਂ ਬਾਗੀ ਹੋਣਗੇ ਕਿ ਜੇਕਰ ਰੱਬ ਸਾਨੂੰ ਇੰਨੀ ਨਰਕ ਭਰੀ ਜ਼ਿੰਦਗੀ ਦੇਣ ਦਾ ਹੱਕ ਹਾਮੀ ਹੈ, ਅਸੀਂ ਇਹੋ ਜਿਹੇ ਰੱਬ ਤੋਂ ਵੀ ਬਾਗੀ ਹੁੰਨੇ ਆ। ਸੋ ਨਾਸਤਿਕਤਾ ਦਾ ਜਿਹੜਾ ਬੀਜ ਆ ਉਹ ਇਸ ਤਰੀਕੇ ਨਾਲ ਹੀ ਫਿਰ ਬੀਜਿਆ ਗਿਆ, ਜਿਹਦੇ ਵਿੱਚੋਂ ਅੱਗੇ ਜਾ ਕੇ ਆਸਤਕ ਅਤੇ ਨਾਸਤਕ ਬਿਰਤੀਆਂ ਦਾ ਟਕਰਾਅ ਤੇ ਕਿਵੇਂ ਕੀ ਕੁਝ ਵਾਪਰਿਆ ਉਹ ਇੱਕ ਬੜਾ ਵੱਡਾ ਵੱਖਰਾ ਵਿਸ਼ਾ ਹੈ। ਪਰ ਪਹਿਲਾ ਜਿਹੜਾ ਹੁਕਮ ਆ ਗੁਰੂ ਪਾਤਸ਼ਾਹ ਦਾ ਪਹਿਲੀ ਲਾਈਨ ਦੇ ਵਿੱਚ ਉਹ ਇਹ ਸੀਗਾ ਕਿ ਜਾਤ ਅਤੇ ਵਰਣ ਦੀਆਂ ਵੰਡੀਆਂ ਨੂੰ ਤਿਆਗਣਾ। ਦੂਸਰੀ ਇਸ ਤੋਂ ਨਾਲ ਦੀ ਅਗਲੀ ਲਾਈਨ ਆ ਕਿ ਪ੍ਰਾਤਨ ਗ੍ਰੰਥਾਂ ਨੂੰ ਨਹੀਂ ਮੰਨਣਾ। ਕਿਸੇ ਨੇ ਵੀ ਗੰਗਾ ਇਸ਼ਨਾਨ ਤੇ ਹੋਰ ਤੀਰਥਾਂ ਜਿਨ੍ਹਾਂ ਨੂੰ ਹਿੰਦੂ ਪਵਿੱਤਰ ਮੰਨਦੇ ਨੇ ਉਹਨਾਂ ਦੀ ਯਾਤਰਾ ਨਹੀਂ ਕਰਨੀ। ਹੁਣ ਜਿਹੜਾ ਹੈਗਾ ਕਿ ਪ੍ਰਾਤਨ ਗ੍ਰੰਥਾਂ ਨੂੰ ਨਹੀਂ ਮੰਨਣਾ, ਵੇਦ, ਸਿਮਰਤੀਆਂ, ਸ਼ਾਸਤਰ, ਉਪਨਿਸ਼ਦ ਤੇ ਰਮਾਇਣ ਤੇ ਮਹਾਭਾਰਤ ਤੇ ਹੋਰ ਇਹ ਸਾਰੇ ਜਿਹੜੇ ਪੁਰਾਤਨ ਗ੍ਰੰਥ ਨੇ ਬਾਕੀ ਦੁਨੀਆ ਮੰਨੇ, ਰੱਜ ਰੱਜ ਕੇ ਮੰਨੇ, ਹਿੰਦੂਆਂ ਨੂੰ ਪੂਰਾ ਹੱਕ ਵਾ ਜੋ ਮਰਜ਼ੀ ਕਰਨ। ਪਰ ਗੁਰੂ ਪਾਤਸ਼ਾਹ ਨੇ ਸਿੱਖਾਂ ਲਈ ਇਹ ਹੁਕਮ ਕੀਤਾ, ਖਾਲਸੇ ਲਈ ਇਹ ਹੁਕਮ ਕੀਤਾ ਕਿ ਇਹਨਾਂ ਗ੍ਰੰਥਾਂ ਨੂੰ ਤੁਸੀਂ ਨਹੀਂ ਮੰਨਣਾ। ਪਰ ਅਫਸੋਸ ਕਿ ਅੱਜ RSS ਦੇ ਜਾਂ ਹਿੰਦੂ ਧਰਮ ਦੇ ਜਾਂ ਸਿੱਖੀ ਦੇ ਵੈਰੀਆਂ ਦੇ ਜਾਲ 'ਚ ਫਸ ਕੇ ਸਾਡੀ ਕੌਮ ਦਾ ਵੱਡਾ ਹਿੱਸਾ ਉਹਨਾਂ ਪੁਰਾਤਨ ਗ੍ਰੰਥਾਂ ਦੇ ਵੱਲ ਨੂੰ ਫੇਰ ਮੋੜਾ ਪਾਈ ਬੈਠਾ ਔਰ ਗੁਰੂ ਪਾਤਸ਼ਾਹ ਨੂੰ ਚੜਾ ਰਿਹਾ। ਤੇ ਗੁਰੂ ਪਾਤਸ਼ਾਹ ਦੇ ਹੁਕਮ ਕਿ ਜਬ ਜੇ ਗਹਿ ਵਿਪਰਨ ਕੀ ਰੀਤ, ਗੁਰੂ ਪਾਤਸ਼ਾਹ ਦਾ ਹੁਕਮ ਆ ਕਿ ਗੰਗਾ ਇਸ਼ਨਾਨ ਤੇ ਹੋਰ ਤੀਰਥ ਜਿਨ੍ਹਾਂ ਨੂੰ ਹਿੰਦੂ ਪਵਿੱਤਰ ਮੰਨਦੇ ਨੇ ਉਹਨਾਂ ਦੀ ਯਾਤਰਾ ਨਹੀਂ ਕਰਨੀ। ਪਰ ਸਾਡਾ ਬੜਾ ਵੱਡਾ ਹਿੱਸਾ ਗੁਰੂ ਪਾਤਸ਼ਾਹ ਦੇ ਇਸ ਹੁਕਮ ਦੀ ਉਲੰਘਣਾ ਕਰਕੇ ਗੰਗਾ ਇਸ਼ਨਾਨ ਨੂੰ ਬੜਾ ਵੱਡੀ ਗੱਲ ਸਮਝੀ ਬੈਠਾ। ਤੇ ਗੁਰੂ ਪਾਤਸ਼ਾਹ ਨੇ ਅੱਗੇ ਇਹ ਹੁਕਮ ਕੀਤਾ
ਕਿ ਨਾ ਹੀ ਹਿੰਦੂ ਦੇਵੀ ਦੇਵਤਿਆਂ ਜਿਵੇਂ ਕਿ ਰਾਮ, ਕ੍ਰਿਸ਼ਨ, ਬ੍ਰਹਮਾ ਤੇ ਦੁਰਗਾ ਆਦਿ ਦੀ ਪੂਜਾ ਕਰਨੀ ਹੈ, ਬਲਕਿ ਸਾਰਿਆਂ ਨੇ ਸਤਿਗੁਰੂ ਨਾਨਕ ਪਾਤਸ਼ਾਹ ਅਤੇ ਬਾਕੀ ਸਤਿਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਨੂੰ ਧਾਰਨ ਕਰਨਾ ਹੈ। ਸੋ ਗੁਰੂ ਪਾਤਸ਼ਾਹ ਸਾਨੂੰ ਇੱਥੇ ਹੁਕਮ ਕਰਦੇ ਆ ਕਿ ਜਿਹੜੇ ਹਿੰਦੂਆਂ ਦੇ ਦੇਵੀ ਦੇਵਤੇ ਆ ਉਹਨਾਂ ਨੂੰ ਤੇ ਰਾਮ, ਕ੍ਰਿਸ਼ਨ, ਬ੍ਰਹਮਾ, ਦੁਰਗਾ ਆਦਿ ਨੂੰ ਤੁਸੀਂ ਨਹੀਂ ਪੂਜਣਾ ਤੇ ਗੁਰੂ ਨਾਨਕ ਪਾਤਸ਼ਾਹ ਤੇ ਬਾਕੀ ਗੁਰੂਆਂ ਦੀ ਜਿਹੜੀਆਂ ਸਿੱਖਿਆਵਾਂ ਨੇ ਉਹਦੇ ਤੇ ਚੱਲਣਾ। ਪਰ ਅੱਜ ਆਪਾਂ ਦੇਖ ਰਹੇ ਹਾਂ ਕਿ ਭਾਰਤੀ ਹਕੂਮਤ ਦੇ ਫੈਲਾਏ ਹੋਏ ਜਾਲ ਕਰਕੇ RSS ਨੇ ਸਾਡੀਆਂ ਪੰਥਕ ਜਥੇਬੰਦੀਆਂ ਦੇ ਰਾਹੀਂ ਇਹੋ ਜਿਹੇ ਕੇਸਾਧਾਰੀ ਬ੍ਰਾਹਮਣ ਪੈਦਾ ਕਰ ਲਏ ਨੇ ਜਿਨ੍ਹਾਂ ਨੇ ਅੰਮ੍ਰਿਤ ਛਕੇ ਹੋਏ ਨੇ, ਗੁਰੂ ਸਾਹਿਬ ਦੀ ਤਾਬਿਆ 'ਚ ਬੈਠ ਕੇ ਕੁਫਰ ਤੋਲਦੇ ਨੇ ਤੇ ਸਿੱਖਾਂ ਨੂੰ ਹਿੰਦੂ ਦੇਵੀ ਦੇਵਤਿਆਂ ਰਾਮ, ਕ੍ਰਿਸ਼ਨ, ਬ੍ਰਹਮਾ, ਦੁਰਗਾ ਆਦਿ ਦੇ ਪੁਜਾਰੀ ਬਣਾ ਰਹੇ ਨੇ। ਜਦੋਂ ਕਿ ਇਹਨਾਂ ਬਾਰੇ ਦਸ਼ਮੇਸ਼ ਪਾਤਸ਼ਾਹ ਜਿਹੜੇ ਨੇ ਉਹ ਸਪਸ਼ਟਤਾ ਦੇ ਨਾਲ ਤੇ ਸਾਰੇ ਗੁਰੂ ਪਾਤਸ਼ਾਹ ਨੇ ਸਪਸ਼ਟਤਾ ਦੇ ਨਾਲ ਇਹਨਾਂ ਨੂੰ ਰੱਦ ਕੀਤਾ। ਹਿੰਦੂਆਂ ਨੂੰ ਪੂਰਾ ਹੱਕ ਹੈ, ਹਿੰਦੂਆਂ ਨੂੰ ਕੀ ਜਿਹੜਾ ਹੋਰ ਵੀ ਕੋਈ ਮੰਨਣਾ ਚਾਹੁੰਦਾ ਉਹਨੂੰ ਪੂਰਾ ਹੱਕ ਹੈ। ਅਸੀਂ ਵੀ ਇਹਨਾਂ ਦਾ ਤਿਰਸਕਾਰ ਨਹੀਂ ਕਰਦੇ, ਪਰ ਸਾਡੇ ਸਿਰ ਉੱਤੇ ਸਾਡੇ ਗੁਰੂ ਦੇ ਹੁਕਮ ਦੇ ਉਲਟ ਇਹਨਾਂ ਨੂੰ ਥੋਪਣਾ ਜਿਹੜਾ ਹੈ ਉਹ ਬਹੁਤ ਹੀ ਜ਼ਿਆਦਾ ਮਾੜਾ ਕੰਮ ਹੈ। ਸੋ ਅੱਗੇ ਗੁਰੂ ਪਾਤਸ਼ਾਹ ਦਾ ਹੁਕਮ ਹੈ ਕਿ ਚਾਰੇ ਜਾਤਾਂ ਦੇ ਲੋਕ ਮੇਰਾ 2 ਧਾਰੇ ਖੰਡੇ ਦਾ ਅੰਮ੍ਰਿਤ ਇੱਕੋ ਬਾਟੇ ਵਿੱਚੋਂ ਛਕਣ ਤੇ ਆਪਣੇ ਆਪ ਨੂੰ ਇੱਕ ਦੂਜੇ ਤੋਂ ਵੱਖਰਾ ਨਾ ਸਮਝਣ ਜਾਂ ਇੱਕ ਦੂਜੇ ਨਾਲ ਨਫ਼ਰਤ ਨਹੀਂ ਕਰਨੀ। ਹੁਣ ਇੱਥੇ ਇਹ ਗੱਲ ਹੈ ਕਿ ਜਿਹੜਾ ਖੰਡੇ ਬਾਟੇ ਦਾ ਅੰਮ੍ਰਿਤ ਇੱਕੋ ਬਾਟੇ ਵਿੱਚੋਂ ਛਕਣ ਦੀ ਗੱਲ ਕੀਤੀ ਗਈ ਹੈ। ਇੱਕੋ ਬਾਟਾ ਜਦੋਂ ਹੁਣ ਅੰਮ੍ਰਿਤਪਾਨ ਕਰਵਾਇਆ ਜਾਂਦਾ ਤਾਂ ਬਾਟੇ ਨੂੰ ਮੂੰਹ ਜਿਹੜਾ ਹੈਗਾ ਜਦੋਂ ਲਾਉਂਦੇ ਆ ਇਹ ਨਹੀਂ ਪਤਾ ਹੁੰਦਾ ਕਿ ਜਿਹੜਾ ਪਹਿਲਾਂ ਅੰਮ੍ਰਿਤਪਾਨ ਕਰਕੇ ਗਿਆ ਉਹਦਾ ਉਸ ਬਾਟੇ ਨੂੰ ਜਿਹਦਾ ਮੂੰਹ ਲੱਗਿਆ ਹੋਇਆ ਉਹ ਕਿਹੜੀ ਬਰਾਦਰੀ ਦਾ, ਉਹ ਉੱਚੀ ਦਾ ਕਿ ਨੀਵੀਂ ਦਾ। ਸੋ ਇਸ ਤਰੀਕੇ ਨਾਲ ਗੁਰੂ ਪਾਤਸ਼ਾਹ ਨੇ ਜਿਹੜੇ ਸਰੋਵਰ ਬਣਾਏ, ਜਿਹੜੀ ਸੰਗਤ ਅਤੇ ਪੰਗਤ ਦੀ ਰਵਾਇਤ ਪਹਿਲੋਂ ਚੱਲੀ, ਹੋਰ ਬੜਾ ਕੁਛ ਜਾਤ ਵਰਨ ਦੀ ਜਿਹੜੀ ਆਪਸ ਵਿੱਚ ਕੜੱਤਣ ਸੀ ਉਹਨੂੰ ਘਟਾਉਣ ਦੇ ਲਈ ਕੀਤਾ। ਜਿਹੜੀ ਗੱਲ ਮੈਕਾਲਫ ਵਰਗਿਆਂ ਨੇ ਕਹੀ ਆ, ਜਿਹੜੀ ਮਿਸਟਰ ਡੀ ਪੈਟਰੀ CID ਪ੍ਰਮੁੱਖ ਨੇ ਕਹੀ ਆ ਕਿ ਗੁਰੂ ਸਾਹਿਬਾਨ ਨੇ ਹਿੰਦੂ ਧਰਮ ਦੀ ਜਿਹੜੀ ਆਧਾਰਸ਼ਿਲਾ ਸੀਗੀ, ਆਧਾਰਸ਼ਿਲਾ ਜਾਤ ਵਰਨ ਦੀ ਵੰਡ, ਉਹਦੀਆਂ ਚੂੜਾਂ ਹਿਲਾਤੀਆਂ ਸੀ। ਜੇਕਰ ਤੁਸੀਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਸਿੱਖ ਇਤਿਹਾਸ ਤੇ ਨਜ਼ਰ ਮਾਰਦੇ ਆ ਤਾਂ ਜਿਹੜੇ ਤੁਹਾਨੂੰ ਇਸ ਟਾਈਮ ਤੱਕ ਸਾਡੇ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਹਿਸਟੋਰੀਅਨ ਇੱਕ ਵੱਖਰੀ ਤਰ੍ਹਾਂ ਦਾ ਇਤਿਹਾਸ ਗੁਰੂ ਪਾਤਸ਼ਾਹ ਦਾ ਬਣਾ ਕੇ ਪੇਸ਼ ਕਰ ਦਿੰਦੇ ਨੇ, ਅਸਲੀ ਜਿਹੜਾ ਨੁਕਤਾ ਹੈਗਾ ਕਿ ਉਹਨਾਂ ਨੇ ਕਿਵੇਂ ਮਨੁੱਖਤਾ ਜਿਹੜੀ ਦੁਖੀ ਸੀ, ਬ੍ਰਾਹਮਣਵਾਦ ਦੀ ਜਾਤ ਵਰਨ ਦੀ ਵੰਡ ਦੀ ਸਤਾਈ ਹੋਈ, ਜਿਹੜੀ ਬ੍ਰਾਹਮਣਵਾਦੀ ਨਿਯਮਾਂ ਦੀ ਜਿਨ੍ਹਾਂ ਨੂੰ ਮਨੂ ਸਿਮਰਤੀ ਦੇ ਨਿਯਮ ਕਹਿੰਦੇ ਆ, ਜਿਹੜੇ ਉਹਨਾਂ ਦੇ ਸਤਾਏ ਹੋਏ ਸੀਗੇ ਜ਼ੁਲਮਾਂ ਦੇ, ਉਹਨਾਂ ਤੋਂ ਕਿਵੇਂ ਮੁਕਤੀ ਦਵਾਈ ਆ। ਮੁਕਤੀ ਉਹ ਆ। ਇਨਕਲਾਬ ਕੀ ਆ? ਸਿੱਖ ਇਨਕਲਾਬ ਕੀ ਆ? ਇਨਕਲਾਬ ਇਹੀ ਆ ਸਿੱਖਾਂ ਦਾ ਕਿ ਹੇਠਲੀ ਉੱਤੇ ਆ ਗਈ। ਸਾਰੇ ਭਾਰਤ ਦੇ ਵਿੱਚ ਜਿਸ ਬਰਾਦਰੀ ਨੂੰ ਮੱਥੇ ਲੱਗਿਆ ਮਾੜਾ ਮੰਨਿਆ ਜਾਂਦਾ, ਇਹ ਮੈਂ ਗੱਲ ਸਿਰਫ ਗੱਲ ਸਮਝਾਉਣ ਲਈ ਕਹਿ ਰਿਹਾ। ਸਾਡੇ ਧਾਰਮਿਕ ਫਲਸਫੇ ਦੇ ਵਿੱਚ ਇਹੋ ਜਿਹੀਆਂ ਗੱਲਾਂ ਦੀ ਕੋਈ ਥਾਂ ਨਹੀਂ, ਪਰ ਸਾਰੇ ਭਾਰਤ ਵਿੱਚ ਜਿਨ੍ਹਾਂ ਮਜ਼੍ਹਬੀਆਂ ਨੂੰ ਮਜ਼੍ਹਬੀ ਸਿੱਖ ਅਸੀਂ ਕਹਿ ਦਿੰਦੇ ਆ ਤੇ ਉਦਾਂ ਤਾਂ ਉਹਨਾਂ ਲਈ ਬੜਾ ਮਾੜਾ ਲਫ਼ਜ਼ ਵਰਤਿਆ ਜਾਂਦਾ, ਜਿਨ੍ਹਾਂ ਬਰਾਦਰੀਆਂ ਨੂੰ ਭੈੜੇ ਤੋਂ ਭੈੜਾ ਲਫ਼ਜ਼ ਵਰਤ ਕੇ ਸਾਰੇ ਭਾਰਤ ਵਿੱਚ ਜੇ ਕੋਈ ਤੜਕੇ ਉੱਠ ਕੇ ਮੱਥੇ ਲੱਗ ਜਾਵੇ ਉਹਨੂੰ ਮਾੜਾ ਮੰਨਦੇ ਆ। ਪੰਜਾਬ ਦੀ ਧਰਤੀ ਉੱਤੇ ਕਿਉਂਕਿ ਇੱਥੇ ਗੁਰੂ ਸਾਹਿਬਾਨ ਦੀ ਕਲਾ ਵਰਤੀ ਆ, ਇੱਥੇ ਸਿੱਖ ਇਨਕਲਾਬ ਆਇਆ, ਇਸ ਕਰਕੇ ਇੱਥੇ ਉਹ ਚੰਗਾ ਮੰਨਿਆ ਜਾਂਦਾ ਕਿ ਸ਼ੁਕਰ ਅੱਜ ਇਹ ਮੱਥੇ ਲੱਗਿਆ, ਅੱਜ ਮੇਰਾ ਕੰਮ ਬਣ ਜੂ। ਬੜੇ ਲੋਕ ਨੇ ਜਦੋਂ ਅਸੀਂ ਪੇਂਡੂ ਸਮਾਜ ਵਿੱਚ ਜਿੱਥੇ ਵਹਿਮਾਂ ਭਰਮਾਂ ਦਾ ਅਜੇ ਵੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਚੱਲਿਆ ਆਉਂਦਾ, ਉੱਥੇ ਕਹਿ ਦਿੰਦੇ ਆ ਕਿ ਅੱਜ ਮੇਰੇ ਫਲਾਨਾ ਮੱਥੇ ਲੱਗਿਆ ਸੀਗਾ। ਉਹਦੀ ਬਰਾਦਰੀ ਦੀ ਗੱਲ ਕਰਕੇ ਲੋਕ ਕਹਿ ਦਿੰਦੇ ਆ ਜਿਹੜੀ ਬਰਾਦਰੀ ਦੇ ਲੋਕਾਂ ਨੂੰ ਸਾਰੇ ਭਾਰਤ ਵਿੱਚ ਸਭ ਤੋਂ ਮਾੜਾ ਮੰਨਿਆ ਜਾਂਦਾ, ਉਹਨੂੰ ਪੰਜਾਬ ਦੇ ਵਿੱਚ ਸਭ ਤੋਂ ਚੰਗਾ ਮੱਥੇ ਲੱਗਿਆ ਕਿਉਂ ਮੰਨਿਆ ਜਾਣ ਲੱਗ ਪਿਆ? ਕਿਉਂਕਿ ਇਹ ਹੇਠਲੀ ਉੱਤੇ ਆ ਗਈ। ਇਨਕਲਾਬ ਉਹ ਹੁੰਦੇ ਨੇ ਜਦੋਂ ਸਾਰਾ ਕੁਝ ਬਦਲ ਦੇਵੇ। ਸਿੱਖ ਇਨਕਲਾਬ
ਸਰਦਾਰ ਜਗਜੀਤ ਸਿੰਘ ਦੀ ਉਹ ਮਹਾਨ ਰਚਨਾ ਹੈ। ਪਰ ਸਾਡੇ ਪੰਥ ਨੇ, ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਬਹੁਤ ਹੀ ਜ਼ਿਆਦਾ ਘੱਟ ਰੇਟ ਦੇ ਉੱਤੇ ਉਹ ਲਿਖਤ ਜਿਹੜੀ ਆ ਸੰਗਤਾਂ ਕੋਲੇ ਪਹੁੰਚਾਉਣ ਦਾ ਬੀੜਾ ਚੱਕਿਆ। ਬਹੁਤ ਹੀ ਜ਼ਿਆਦਾ ਚੰਗੀ ਕਿਤਾਬ ਆ, ਸਮਝ ਦੇਣ ਵਾਲੀ ਕਿਤਾਬ ਆ, ਪਰ ਸਾਨੂੰ ਜਿਹੜੀਆਂ ਨੇ ਕਰਾਮਾਤੀ ਸਾਖੀਆਂ ਤੇ ਗੁਰੂ ਪਾਤਸ਼ਾਹ ਦੇ ਹੋਰ ਜਿਹੜੇ ਅਲੌਕਿਕ ਕਿੱਸੇ ਨੇ ਉਹਨਾਂ ਦੀ ਵੀ ਲੋੜ ਹੈ। ਸੁਣੋ ਤੇ ਸੁਣਾਵੋ। ਗੁਰੂ ਪਾਤਸ਼ਾਹ ਦੇ ਵਿੱਚ ਸਿਦਕ ਪ੍ਰਪੱਕ ਕਰੋ, ਸਿੱਖੀ ਵਿੱਚ ਆਪਦਾ ਸਿਦਕ ਪ੍ਰਪੱਕ ਕਰੋ। ਪਰ ਜਿਹੜਾ ਮੂਲ ਵਿਸ਼ਾ ਸਾਡਾ ਕਿ ਜਿਹੜਾ ਬ੍ਰਾਹਮਣਵਾਦ ਦਾ ਮੇਨ ਮੁੱਖ ਜਿਹੜਾ ਉਹਦਾ ਏਜੰਡਾ ਸੀਗਾ ਜਾਤ ਵਰਨ ਦਾ, ਉਹਦੀਆਂ ਕਿਵੇਂ ਸਿੱਖੀ ਨੇ ਜਾਂ ਗੁਰੂ ਸਾਹਿਬਾਨ ਨੇ ਕਿਵੇਂ ਧੁੱਕੀ ਕੱਢੀ, ਕਿਵੇਂ ਧੱਜੀਆਂ ਉਡਾਈਆਂ, ਉਹ ਗੱਲ ਜਿਹੜੀ ਹੈਗੀ ਆ ਸਮਝਣ ਦੀ ਲੋੜ ਆ। ਕਿ ਜਦੋਂ ਲੰਗਰ ਚਲਾਏ ਨੇ, ਸਰੋਵਰ ਬਣਾਏ ਨੇ, ਉਦੋਂ ਸਾਰੇ ਦੇ ਸਾਰੇ ਲੋਕਾਂ ਨੂੰ ਇੱਕੋ ਪੰਗਤ, ਇੱਕੋ ਸੰਗਤ, ਇੱਕੋ ਥਾਂ ਤੋਂ ਸਾਰਾ ਕੁਝ ਦਿੰਦੇ ਦਵਾਉਂਦੇ। ਜਦੋਂ ਖੰਡੇ ਬਾਟੇ ਦੀ ਪਹੁਲ ਤਿੱਕਰ ਗੱਲ ਆ ਗਈ ਤਾਂ ਜਿਹੜੇ ਹਿੰਦੂ ਪਹਾੜੀ ਰਾਜੇ ਸੀ ਉਹਨਾਂ ਨੇ ਜਾਂ ਹੋਰ ਕਈ ਜਿਹੜੇ ਆਪਦੇ ਆਪ ਨੂੰ ਬੜਾ ਉੱਚੇ ਤੇ ਮਹਾਨ ਸਮਝਦੇ ਸੀ, ਉਹਨਾਂ ਨੇ ਇਹ ਗੱਲ ਆਖੀ ਕਿ ਸਾਨੂੰ ਜਿਹੜਾ ਸੀ ਵੱਖਰਾ ਇੰਤਜ਼ਾਮ ਜੇ ਕਰ ਦਿਓ ਤਾਂ ਅਸੀਂ ਵੀ ਇਹ ਚੀਜ਼ ਵਿੱਚ ਆ ਸਕਦੇ ਹਾਂ। ਪਰ ਗੁਰੂ ਪਾਤਸ਼ਾਹ ਨੇ ਇਸ ਚੀਜ਼ ਤੋਂ ਮਨਾ ਕੀਤਾ। ਜਿਹੜੇ ਉੱਚੀਆਂ ਸ਼੍ਰੇਣੀਆਂ ਦੇ ਵਿੱਚ ਹੋਰ ਬੜੇ ਲੋਕ ਸੀ ਜਿਨ੍ਹਾਂ ਦਾ ਜਨਮ ਹੋਇਆ ਸੀ, ਪਰ ਉਹ ਬ੍ਰਾਹਮਣ ਜਾਂ ਖੱਤਰੀ ਹੋਣ ਦੇ ਬਾਵਜੂਦ ਉਹਨਾਂ ਨੇ ਗੁਰੂ ਸਾਹਿਬ ਦੇ ਹੁਕਮ ਨੂੰ ਕਿਉਂਕਿ ਮੰਨ ਲਿਆ ਸੀ, ਗੁਰੂ ਪਾਤਸ਼ਾਹ ਦੀ ਗੱਲ ਨੂੰ ਭੇਦ ਪਾ ਲਿਆ ਸੀ, ਉਹਨਾਂ ਨੇ ਮੁਕਤੀ ਹਾਸਲ ਕਰ ਲਈ ਸੀ। ਤੇ ਇਸ ਕਰਕੇ ਉਹਨਾਂ ਨੇ ਇਹੋ ਜਿਹੇ ਕਿਸੇ ਵਹਿਮ ਭਰਮ ਦੇ ਵਿੱਚ ਉਹ ਨਹੀਂ ਪਏ। ਪਰ ਜਿਨ੍ਹਾਂ ਦੇ ਮਨ ਵਿੱਚ ਅਜੇ ਧੌਣ ਚ ਕੀਲਾ ਅੜਿਆ ਹੋਇਆ ਸੀ, ਜਿਹੜੇ ਬ੍ਰਾਹਮਣਵਾਦ ਦੇ ਹਾਮੀ ਸੀ, ਉਹਨਾਂ ਲੋਕਾਂ ਨੇ ਉਸ ਦਿਨ ਤੋਂ ਜਿਹੜਾ ਵੈਰ ਸੀ ਉਹ ਹੋਰ ਜ਼ਿਆਦਾ ਵਧਾ ਦਿੱਤਾ। ਜਿਹੜਾ ਵੈਰ ਗੁਰੂ ਨਾਨਕ ਪਾਤਸ਼ਾਹ ਨੇ ਜਦੋਂ ਜਨੇਊ ਬ੍ਰਾਹਮਣਵਾਦ ਦਾ ਜਿਹੜਾ ਜਾਤ ਵਰਨ ਦੀਆਂ ਵੰਡੀਆਂ ਪੱਕੀਆਂ ਕਰਦਾ ਸੀ, ਉਹ ਜਿੱਦਣ ਜਨੇਊ ਤੋਂ ਨਾ ਕੀਤੀ ਸੀ, ਉਸ ਦਿਨ ਤੋਂ ਜਿਹੜਾ ਵੈਰ ਭਾਵ ਸ਼ੁਰੂ ਹੋਇਆ ਸੀ 5 ਸਦੀਆਂ ਦਾ ਵੈਰ, ਉਹ ਵੈਰ ਜਿਹੜਾ ਸੀ ਉਸ ਦਿਨ ਹੋਰ ਸਿਖਰ ਤੇ ਚਲੇ ਗਿਆ ਜਿੱਦਣ ਗੁਰੂ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਹੁਲ ਛਕਾ ਕੇ ਸਾਰਿਆਂ ਨੂੰ ਇੱਕੋ ਬਾਟੇ ਚੋਂ ਇੱਕੋ ਥਾਂ ਦੇ ਉੱਤੋਂ ਅੰਮ੍ਰਿਤ ਛਕਾਉਣ ਦਾ ਜਿਹੜਾ ਸੀਗਾ ਪ੍ਰੋਗਰਾਮ ਕਰ ਦਿੱਤਾ। ਕਿਉਂਕਿ ਮਨੁੱਖਤਾ ਦੀਆਂ ਵੰਡੀਆਂ ਜਿਹੜੀਆਂ ਸੀ ਉਹ ਗੁਰੂ ਦਾ ਅੰਮ੍ਰਿਤ ਜਿਹੜਾ ਸੀਗਾ ਉਹ ਖਤਮ ਕਰਦਾ ਸੀ ਤੇ ਬ੍ਰਾਹਮਣਵਾਦ ਨੂੰ ਇਹ ਚੈਲੰਜ ਲੱਗਿਆ ਔਰ ਉਹਨਾਂ ਨੇ ਉਸ ਦਿਨ ਤੋਂ ਅਹਿਦ ਕਰ ਲਿਆ। ਫਿਰ ਉਹਨਾਂ ਨੇ ਜੋ ਮਰਜ਼ੀ ਕੀਤਾ, ਹਰ ਤਰੀਕੇ ਨਾਲ ਗੁਰੂ ਪਾਤਸ਼ਾਹ ਦਾ, ਗੁਰੂ ਪਾਤਸ਼ਾਹ ਦੇ ਸਿੱਖਾਂ ਦਾ, ਗੁਰੂ ਪਾਤਸ਼ਾਹ ਦੇ ਫਲਸਫੇ ਦਾ ਨੁਕਸਾਨ ਕਰਨ ਤੇ ਲੱਕ ਬੰਨ ਲਿਆ। ਔਰ ਪਿਛਲੀਆਂ 5 ਸਦੀਆਂ ਦੇ ਵਿੱਚ ਕਦੇ ਮੋਹ ਪਿਆਰ ਦੇ ਨਾਲ, ਕਦੇ ਤਲਵਾਰ ਨਾਲ, ਕਦੇ ਕਿਸੇ ਹੋਰ ਤਰੀਕੇ ਨਾਲ ਸਿੱਖਾਂ ਕੋਲੋਂ ਸਿੱਖੀ ਛਡਵਾਉਣ ਤੇ ਲੱਕ ਬੰਨਿਆ ਹੋਇਆ। ਮਿਸਟਰ ਮੈਕਾਲਫ ਵਰਗੇ, ਮਿਸਟਰ ਡੀ ਪੈਟਰੀ ਵਰਗੇ ਤੇ ਹੋਰ ਬਹੁਤ ਸਾਰੇ ਜਿਹੜੇ ਹੋਏ ਨੇ ਚਿੰਤਕ, ਉਹਨਾਂ ਨੇ ਇਸ ਗੱਲ ਨੂੰ ਸਮਝਿਆ ਕਿ ਕਿਸ ਤਰੀਕੇ ਦੇ ਨਾਲ ਸਿੱਖਾਂ ਦਾ ਹਿੰਦੂਕਰਨ ਜਿਹੜਾ ਹੈ, ਸਿੱਖੀ ਦਾ ਬ੍ਰਾਹਮਣੀਕਰਨ ਜਿਹੜਾ ਹੈ ਉਹ ਕੀਤਾ ਜਾ ਰਿਹਾ। ਪਰ ਸਾਡੀ ਕੌਮ ਦੀ ਬਦਕਿਸਮਤੀ, ਕਿਉਂਕਿ ਜਿਨ੍ਹਾਂ ਕੌਮਾਂ ਦੇ ਕੋਲੇ ਰਾਜ ਭਾਗ ਨਹੀਂ ਹੁੰਦੇ, ਜਿਨ੍ਹਾਂ ਦੇ ਕੌਮਾਂ ਦੇ ਕੋਲ ਸੱਤਾ ਨਹੀਂ ਹੁੰਦੀ, ਉਹਨਾਂ ਕੌਮਾਂ ਦਾ ਬੜਾ ਬੁਰਾ ਹਾਲ ਹੁੰਦਾ। ਕਿਉਂਕਿ ਰਾਜ ਜਿਹੜੇ ਨੇ, ਉਹਨਾਂ ਧਰਮ ਜਿਹੜੇ ਨੇ, ਉਹਨਾਂ ਨੂੰ ਰਾਜਾਂ ਦੀ ਸਰਪ੍ਰਸਤੀ ਜਿਹੜੀ ਹੈਗੀ ਅੱਜ ਦੇ ਸਮੇਂ 'ਚ ਤਾਂ ਚਾਹੀਦੀ ਹੈ। ਅੱਜ ਤਾਂ ਜਿਨ੍ਹਾਂ ਕੌਮਾਂ ਦੇ ਕੋਲੇ ਰਾਜ ਭਾਗ ਨੇ ਉਹਨਾਂ ਦਾ ਵੀ ਬੜਾ ਔਖਾ। ਸਾਡੇ ਕੋਲ ਗਵਾਂਢ ਹਿੰਦੂ ਭਾਈਚਾਰਾ ਵੱਸਦਾ, ਉਹਨਾਂ ਨੂੰ ਵੀ ਬੜੇ ਅਪੱਦਰ ਕਰਨੇ ਪੈਂਦੇ ਆ, ਬੜਾ ਕੁਝ ਕਰਨਾ ਪੈ ਰਿਹਾ ਆਪਦੇ ਧਰਮ ਲਈ। ਔਖਾ ਤਾਂ ਉਹਨਾਂ ਦਾ ਹੋਇਆ ਪਿਆ ਜਿਨ੍ਹਾਂ ਦੇ ਕੋਲੇ ਰਾਜ ਭਾਗ ਨੇ, ਤੇ ਸਾਡੇ ਵਰਗੀ ਕੌਮ ਜਿਨ੍ਹਾਂ ਕੋਲੇ ਮਗਰ ਕੋਈ ਕੀਲਾ ਮਜ਼ਬੂਤ ਨਹੀਂ ਹੈਗਾ, ਸਾਡਾ ਕਿੰਨਾ ਔਖਾ ਹੋਊਗਾ। ਸੋ ਜਿਹੜੇ ਲੋਕ ਇਹ ਮਤ ਦਿੰਦੇ ਨੇ ਕਿ ਸਿੱਖ ਤਾਂ ਹਿੰਦੂ ਨੇ, ਹਿੰਦੂਆਂ ਚੋਂ ਨਿਕਲੇ ਨੇ, ਉਹਨਾਂ ਸਾਰਿਆਂ ਨੂੰ ਹਿੰਦੂ ਮਾਨਸਿਕਤਾ ਦੀ ਸਮਝ ਨਹੀਂ ਕਿ ਉਹ ਕੁਛ ਕੁ ਚੰਗੀਆਂ ਤੇ ਵਧੀਆ ਉਦਾਹਰਨਾਂ ਦੇ ਕੇ ਉਹ ਕਹਿੰਦੇ ਆ ਜੀ ਐਂ ਹੋਇਆ ਸੀ, ਉਹ ਹੋਇਆ ਸੀ। ਇੱਦਾਂ ਦੇ ਬੰਦੇ ਤਾਂ ਸਾਰੀਆਂ ਕੌਮਾਂ 'ਚ ਹੁੰਦੇ ਆ। ਨਵੰਬਰ 84 ਦੇ ਕਤਲੇਆਮ ਮੌਕੇ ਮੰਨ ਲੈਂਦੇ ਆ ਕਿ ਕੁਛ ਹਿੰਦੂਆਂ ਨੇ ਸਹੀ ਫਰਜ਼ ਨਿਭਾਤਾ, ਪਰ ਉਹਨਾਂ ਨੇ ਉਹ ਚੰਗੇ ਹਿੰਦੂ ਹੋਣ ਕਰਕੇ ਜਾਂ ਹਿੰਦੂ ਧਰਮ ਤੋਂ ਸੇਧ ਲੈ ਕੇ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ, ਕਿਉਂਕਿ ਹਿੰਦੂ ਮਤ ਦੇ ਅੰਦਰੋਂ ਇਹੋ ਜਿਹੀ ਕੋਈ ਚੰਗੀ ਚੀਜ਼ ਨਹੀਂ ਮਿਲਦੀ। ਹਿੰਦੂ ਧਰਮ ਦੇ ਅੰਦਰੋਂ ਨਹੀਂ, ਉਹਨਾਂ ਨੇ ਚੰਗੇ ਮਨੁੱਖ ਹੋਣ ਦੇ ਨਾਤੇ ਆਪਦਾ ਫਰਜ਼ ਨਿਭਾਇਆ। ਇੱਦਾਂ ਦੇ
ਸਾਰੇ ਧਰਮਾਂ ਦੇ ਵਿੱਚ ਲੋਕ ਹੁੰਦੇ ਆ, ਸਾਰੀਆਂ ਥਾਵਾਂ ਤੇ ਲੋਕ ਹੁੰਦੇ ਆ ਚੰਗੇ ਤੇ ਚੰਗੇ, ਪਰ ਬਾਹਲਾ ਜ਼ਿਆਦਾ ਜਿਹੜਾ ਹਿੰਦੂ ਆ ਉਹਨੂੰ ਸਿੱਖਾਂ ਦੀ ਵੱਖਰੀ ਹੋਂਦ ਹਸਤੀ ਪ੍ਰਵਾਨ ਨਹੀਂ। ਤੇ ਇਸ ਕਰਕੇ RSS ਦੇ ਇਸ ਏਜੰਡੇ ਨਾਲ ਉਹਨਾਂ ਦੀ ਸਹਿਮਤੀ ਆ ਕਿ ਸਿੱਖ ਤਾਂ ਹਿੰਦੂ ਨੇ, ਹਿੰਦੂਆਂ ਚੋਂ ਨਿਕਲੇ ਨੇ, ਜਦੋਂ ਕਿ ਜਿਹੜਾ ਕੱਲਾ ਕੱਲਾ ਇਤਿਹਾਸ ਦਾ ਵਰਕ ਆ, ਇਤਿਹਾਸ ਦੇ ਕੱਲੇ ਕੱਲੇ ਅੱਖਰ ਦੇ ਵਿੱਚੋਂ ਇਹ ਗੱਲ ਝਲਕਦੀ ਆ ਕਿ ਸਿੱਖ ਤੇ ਹਿੰਦੂ ਦੋ ਅੱਡ ਅੱਡ ਕੌਮਾਂ ਨੇ, ਦੋਨਾਂ ਦੀ ਬੋਲੀ ਅੱਡੋ ਅੱਡ ਆ, ਦੋਨਾਂ ਦਾ ਸੱਭਿਆਚਾਰ, ਦੋਨਾਂ ਦਾ ਰਹਿਣ ਸਹਿਣ, ਖਾਣ ਪੀਣ, ਪਹਿਰਾਵਾ ਸਭ ਕੁਝ ਅੱਡੋ ਅੱਡ ਆ, ਦੋਨਾਂ ਦੇ ਪਿਛੋਕੜ ਅੱਡੋ ਅੱਡ ਆ। ਸਿੱਖਾਂ ਨੂੰ ਬਾਜਾਂ ਵਾਲੇ ਸਤਿਗੁਰੂ ਦਾ ਨਾਂ ਸੁਣ ਕੇ ਚਾਅ ਚੜ੍ਹਦਾ, ਜਦੋਂ ਕਿ ਹਿੰਦੂਆਂ ਨੂੰ ਬੱਕਰੀ ਵਾਲਾ ਗਾਂਧੀ ਚੰਗਾ ਲੱਗਦਾ। ਸਿੱਖਾਂ ਨੂੰ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਵਾਲੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦਾ ਪਿਆਰ ਆਉਂਦਾ ਹੈ, ਜਦੋਂ ਕਿ ਹਿੰਦੂ ਨੂੰ ਸੁਦਰਸ਼ਨ ਚੱਕਰ ਵਾਲਾ ਕ੍ਰਿਸ਼ਨ ਭਗਵਾਨ ਚੰਗਾ ਲੱਗਦਾ। ਸਿੱਖ ਨੂੰ ਆਨੰਦਪੁਰ ਸਾਹਿਬ, ਨਨਕਾਣਾ ਸਾਹਿਬ, ਹਜੂਰ ਸਾਹਿਬ ਵਰਗੇ ਨਾਂ ਸੁਣ ਕੇ ਉਤਸ਼ਾਹ ਆਉਂਦਾ, ਜਦ ਕਿ ਹਿੰਦੂ ਨੂੰ ਕਾਂਸ਼ੀ, ਬਨਾਰਸ, ਹਰਿਦੁਆਰ, ਦਵਾਰਕਾ ਆਦਿ ਚੰਗੇ ਲੱਗਦੇ ਆ। ਸਿੱਖਾਂ ਨੂੰ ਕੋਈ ਇਤਰਾਜ਼ ਨਹੀਂ ਕਿ ਹਿੰਦੂ ਕੀ ਪਸੰਦ ਕਰਦੇ ਆ ਤੇ ਕੀ ਪਸੰਦ ਨਹੀਂ ਕਰਦੇ, ਪਰ ਹਿੰਦੂ ਨੂੰ ਸਦਾ ਇਤਰਾਜ਼ ਰਹਿੰਦਾ ਕਿ ਸਿੱਖ ਉਹ ਸਾਰਾ ਕੁਝ ਕਰਨਗੇ, ਸਿੱਖ ਉਹ ਸਾਰਾ ਕੁਝ ਪਸੰਦ ਕਰਨਗੇ ਜੋ ਮੈਨੂੰ ਪਸੰਦ ਆ। ਜਦੋਂ ਫਤਿਹਗੜ੍ਹ ਸਾਹਿਬ ਦਾ ਜ਼ਿਕਰ ਆਉਂਦਾ ਤਾਂ ਸਿੱਖ ਨੂੰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੀ ਸ਼ਹਾਦਤ ਤੇ ਨਾਲ ਹੀ ਗੰਗੂ ਬ੍ਰਾਹਮਣ ਦਾ ਚੇਤਾ ਆ ਜਾਂਦਾ, ਤੇ ਫਿਰ ਕੰਨਾਂ ਦੇ ਵਿੱਚ ਦਸ਼ਮੇਸ਼ ਪਾਤਸ਼ਾਹ ਦੀ ਵਾਰਨਿੰਗ ਚੇਤਾਵਨੀ ਬਣ ਕੇ ਗੂੰਜਦੀ ਆ ਕਿ ਬ੍ਰਾਹਮਣ ਤੇ ਯਕੀਨ ਨਾ ਕਰਿਓ। ਪਰ ਸਾਡੀ ਕੌਮ ਫਿਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ ਟਰੈਪ ਤੋਂ ਬਚਦੀ ਨਹੀਂ, ਫਸ ਜਾਂਦੀ ਆ, ਕਿਉਂਕਿ ਸਾਨੂੰ ਕਦੇ ਕਦੇ ਇਹ ਭੁੱਲ ਜਾਂਦਾ ਕਿ ਸਾਨੂੰ ਗੁਰੂ ਪਾਤਸ਼ਾਹ ਨੇ ਕੀ ਹੁਕਮ ਕੀਤਾ। ਜਦੋਂ ਅਸੀਂ ਇਤਿਹਾਸ ਉੱਤੇ ਨਜ਼ਰ ਮਾਰਦੇ ਹਾਂ ਤਾਂ ਸਾਨੂੰ ਬੜੇ ਥਾਵਾਂ ਦੇ ਉੱਤੇ ਹਿੰਦੂ ਮਾਨਸਿਕਤਾ ਦੇ ਅੰਦਰੋਂ ਇਹੋ ਜਿਹੀਆਂ ਉਦਾਹਰਨਾਂ ਲੱਭ ਜਾਣਗੀਆਂ ਜਦੋਂ ਸਾਨੂੰ ਲੱਗਦਾ ਕਿ ਇਹ ਤਾਂ ਸਾਡੇ ਮਿੱਤਰ ਨੇ, ਪਰ ਅਸਲ ਵਿੱਚ ਜਿਹੜਾ ਅੱਜ ਦਾ ਸਮਾਂ, ਅੱਜ ਦੇ ਵੇਲੇ ਜਿਹੜੀ ਗੱਲ ਸਾਨੂੰ ਮਿਸਟਰ ਜਨਾਹ ਵਰਗੇ ਸਮਝਾਉਂਦੇ ਸੀ ਕਿ ਤੁਸੀਂ ਹਿੰਦੂ ਨੂੰ ਆਪਦੇ ਗੁਲਾਮ ਸਾਥੀ ਦੇ ਰੂਪ 'ਚ ਦੇਖਿਆ, ਇਹ ਹਕੀਕਤ ਆ ਕਿ ਪਿਛਲੀਆਂ 5 ਸਦੀਆਂ ਜਿਹੜੀਆਂ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਹੁਣ ਤੱਕ ਦਾ ਸਮਾਂ ਅਸੀਂ ਹਿੰਦੂ ਨੂੰ ਹੋਰ ਰੂਪ ਵਿੱਚ ਦੇਖਿਆ। ਉਦੋਂ ਉਹ ਹਾਕਮ ਨਹੀਂ ਸੀ। 1947 ਤੋਂ ਬਾਅਦ ਆਮ ਕਰਕੇ ਜਦੋਂ ਉਹਦੇ ਕੋਲੇ ਸੱਤਾ ਆਈ, ਉਸ ਦਿਨ ਤੋਂ ਉਹਨੇ ਸਿੱਖਾਂ ਦੀ ਹੋਂਦ ਹਸਤੀ ਨੂੰ, ਸਿੱਖਾਂ ਦੀ ਨਸਲਕੁਸ਼ੀ ਨੂੰ ਨਿਸ਼ਾਨਾ ਬਣਾ ਲਿਆ, ਤੇ 1984 ਦੇ ਘੱਲੂਘਾਰਿਆਂ ਦੀ ਉਹਦੇ ਕੋਲੇ ਕੋਈ ਜਸਟੀਫਿਕੇਸ਼ਨ ਨਹੀਂ। ਜੋ ਅਹਿਸਾਨ, ਜੋ ਕੁਝ ਹਿੰਦੂ ਦੇ ਉੱਤੇ ਸਿੱਖਾਂ ਨੇ ਕੀਤਾ ਹੋਇਆ ਸੀ, ਉਹਦੇ ਸਨਮੁਖ ਸਿੱਖਾਂ ਕੋਲ ਇੰਨਾ ਵੱਡਾ ਦੇਣ ਸੀ, ਸਿੱਖਾਂ ਦੀ ਘਾਲਣਾ ਏਡੀ ਵੱਡੀ ਸੀ ਕਿ ਹਿੰਦੂ ਨੂੰ ਤਾਂ ਇਹ ਚਾਹੀਦਾ ਸੀ ਕਿ ਉਹ ਪੈਰ ਧੋ ਧੋ ਕੇ ਪੀਂਦੇ ਤਾਂ ਵੀ ਸਿੱਖਾਂ ਦੇ ਅਹਿਸਾਨ ਜਿਹੜੇ ਸੀ ਉਹ ਨਹੀਂ ਸੀ ਲੈ ਸਕਦੇ। ਪਰ ਉਹਨਾਂ ਨੇ ਉਸ ਦਿਨ ਤੋਂ ਸਿੱਖੀ ਨੂੰ ਤੇ ਸਿੱਖਾਂ ਨੂੰ ਨਿਸ਼ਾਨਾ ਬਣਾ ਲਿਆ ਤੇ ਪੁੱਠੀਆਂ ਸਿੱਧੀਆਂ ਚਾਲਾਂ ਚੱਲ ਕੇ ਪੰਜਾਬੀ ਬੋਲੀ ਦਾ ਘਾਣ ਕਰਨਾ ਚਾਹਿਆ, ਪੰਜਾਬੀ ਸੂਬਾ ਬਣਾਉਣ ਤੋਂ ਨਾ ਕੀਤੀ। ਜਿਹੜਾ ਵੀ ਬੰਦਾ ਕਹਿੰਦਾ ਸੀ ਕਿ ਪੰਜਾਬੀ ਸੂਬਾ ਜਿੰਦਾਬਾਦ, ਉਹਨੂੰ ਫੜ ਕੇ ਜੇਲ੍ਹਾਂ 'ਚ ਤੁੰਨਿਆ ਜਾਂਦਾ ਰਿਹਾ। ਤੇ ਜੇ ਪੰਥ ਅਤੇ ਪੰਜਾਬ ਦੇ ਮਸਲੇ ਆ, ਉਹਨਾਂ ਨੂੰ ਰੋਲ ਕੇ ਪੰਥ ਅਤੇ ਪੰਜਾਬ ਦੇ ਹਰ ਇੱਕ ਮਸਲੇ ਨੂੰ ਇੰਨੀ ਬੁਰੀ ਤਰ੍ਹਾਂ ਉਲਝਾ ਕੇ ਕਿ ਸਿੱਖਾਂ ਨੂੰ ਇੱਕ ਨਿੱਕੀ ਜੀ ਗੱਲ ਦੇ ਲਈ ਵੀ, ਪੰਜਾਬ ਲਈ ਇੱਕ ਨਿੱਕੀ ਜੀ ਮੰਗ ਦੇ ਲਈ ਵੀ ਖੂਨ ਦੇ ਜਿਹੜੇ ਦਰਿਆ ਵਾ ਉਹ ਪਾਰ ਕਰਨੇ ਪੈਂਦੇ ਰਹੇ ਆ। ਪੰਜਾਬ ਦੀ ਧਰਤੀ ਉੱਤੇ ਕਿਉਂਕਿ ਸਿੱਖ ਵਸਦੇ ਆ, ਇਸ ਕਰਕੇ ਇੱਥੇ ਜਿਹੜੇ ਦਰਿਆਈ ਪਾਣੀ ਆ, ਬਿਜਲੀ ਦੇ ਸੋਮੇ ਆ, ਉਹ ਖੋਹ ਲਏ ਗਏ। ਤੇ ਹੁਣ ਜਦੋਂ ਕਿ 370 ਧਾਰਾ ਵਾਲਾ ਮਸਲਾ, ਉਸ ਤੋਂ ਬਾਅਦ ਵਿੱਚ ਕਸ਼ਮੀਰ ਤੋਂ ਬਾਅਦ ਸਾਰੀ ਦੁਨੀਆ ਕਲਪ ਰਹੀ ਆ ਕਿ ਹੁਣ ਪੰਜਾਬ ਦੀ ਵਾਰੀ ਆ। ਸੋ ਜਿਨ੍ਹਾਂ ਭੈਣ ਭਰਾਵਾਂ ਨੂੰ ਅੱਜ ਤੱਕ ਇਹ ਯਕੀਨ ਨਹੀਂ ਸੀਗਾ ਕਿ ਨਹੀਂ ਹਿੰਦੂ ਤਾਂ ਬੜੇ ਭੋਲੇ ਜੇ ਨੇ, ਹਿੰਦੂ ਤਾਂ ਬੜੇ ਮਾਸੂਮ ਜੇ ਨੇ, ਹਿੰਦੂ ਤਾਂ ਬੜੇ ਐਡਜਸਟੇਬਲ ਨੇ, ਉਹ ਤਾਂ ਸਿੱਖਾਂ ਨਾਲ ਨਿਭ ਜਾਣਗੇ, ਇਹ ਸਿੱਖਾਂ ਦੇ ਵਿੱਚੋਂ ਹੀ ਕੁਝ ਮਾੜੇ ਅਨਸਰ ਨੇ। ਭਿੰਡਰਾਂ ਵਾਲਾ ਬੜਾ ਗਲਤ ਸੀ ਕਹਿੰਦੇ, ਖਾੜਕੂ ਬੜੇ ਮਾੜੇ ਸੀ। ਹਰ ਉਹ ਸਿੱਖ ਜਿਹੜਾ ਆਪਦੇ ਧਰਮ 'ਚ ਪਰਪੱਕਤਾ ਦੇ ਨਾਲ ਜਿਉਣਾ ਚਾਹੁੰਦਾ, ਉਹ ਕਹਿੰਦੇ ਗਲਤ ਵਾ। ਜਿਹੜਾ ਵੀ ਬੰਦਾ ਸਿੱਖਾਂ ਦੇ ਵਿੱਚੋਂ ਇਹ ਕਹਿੰਦਾ ਕਿ ਗੁਰੂ ਪਾਤਸ਼ਾਹ ਦੇ ਹੁਕਮ ਨੇ ਕਿ ਜਬ ਲਗ ਖਾਲਸਾ ਰਹੇ ਨਿਆਰਾ,
तब लग तेज देऊं मैं सारा, जब जे गहें विप्रन की रीत, मैं ना करूं इनकी प्रतीत। कहंदे ਜਿਹੜਾ ਜਿਹੜਾ ਸਿੱਖ ਇਸ ਤਰ੍ਹਾਂ ਦੀ ਗੱਲ ਕਰਦਾ ਉਹ ਤਾਂ ਬਹੁਤ ਹੀ ਜ਼ਿਆਦਾ ਮਾੜਾ। ਉਹਨਾਂ ਲੋਕਾਂ ਨੂੰ ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ, ਉਹਨਾਂ ਸਿੱਖਾਂ ਨੂੰ ਜਿਹੜੇ ਸਿੱਖੀ ਦੇ ਵਿਲੱਖਣ ਅਤੇ ਨਿਆਰੇ ਸਰੂਪ ਦੀ ਰਾਖੀ ਲਈ ਤਤਪਰ ਨੇ, ਉਹਨਾਂ ਸਾਰਿਆਂ ਨੂੰ ਹਿੰਦੂ ਸਿੱਖ ਏਕਤਾ ਦੇ ਦੁਸ਼ਮਣ, ਉਹਨਾਂ ਨੂੰ ਦੇਸ਼ ਦੇ ਗਦਾਰ, ਉਹਨਾਂ ਨੂੰ ਅੱਤਵਾਦੀ, ਵੱਖਵਾਦੀ, ਟੈਰੋਰਿਸਟ, ਦਹਿਸ਼ਤਗਰਦ ਤੇ ਹੋਰ ਮਾੜੇ ਤੋਂ ਮਾੜੇ ਸ਼ਬਦ ਜਿਹੜੇ ਨੇ ਉਹ ਦੇ ਕੇ ਉਹਨਾਂ ਨੂੰ ਨਿੰਦਿਆ ਜਾਂਦਾ ਰਿਹਾ, ਭੰਡਿਆ ਜਾਂਦਾ ਰਿਹਾ। ਤੇ ਪਿਛਲਾ ਸਮਾਂ ਜਿਵੇਂ ਬੀਤਣਾ ਸੀ ਬੀਤ ਗਿਆ। ਸਿੱਖ ਕੌਮ ਦਾ ਉਹ ਵੱਡਾ ਹਿੱਸਾ ਜਿਹੜਾ ਅਣਖ ਗੈਰਤ ਵਾਲਾ ਸੀ, ਜਾਂ ਤਾਂ ਉਹ ਵਿਦੇਸ਼ਾਂ ਨੂੰ ਭੱਜ ਗਿਆ, ਜਾਂ ਉਹ ਮਾਰਿਆ ਗਿਆ, ਜਾਂ ਉਹ ਫੜ ਕੇ ਜੇਲ੍ਹਾਂ 'ਚ ਤਾੜ ਦਿੱਤਾ ਗਿਆ, ਜਾਂ ਇੰਨੇ ਕੁ ਉਹਨਾਂ ਤੇ ਮੁਕੱਦਮੇ ਬਣਾ ਦਿੱਤੇ ਗਏ ਕਿ ਅੱਜ ਬੜੀ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨੀ ਜਿਹੜੀ ਆ ਉਹ ਅਦਾਲਤਾਂ ਦੇ ਵਿੱਚ ਰੁਲ ਰਹੀ ਆ, ਜੇਲ੍ਹਾਂ 'ਚ ਰੁਲ ਰਹੀ ਆ। ਸਿੱਖਾਂ ਦੇ ਮਨਾਂ ਦੇ ਵਿੱਚ ਦਹਿਸ਼ਤ ਪਾ ਕੇ ਉਹਨਾਂ ਦੇ ਕੋਲੋਂ ਉਹ ਸਾਰਾ ਕੁਝ ਛੁਡਵਾ ਦੇਣ ਦੀ ਜਿਹੜੀ ਜਿੱਦ ਵਾ, ਜਿਹਦੇ ਸਿਰ ਦੇ ਉੱਤੇ ਸਿੱਖ ਧਰਮ ਖੜਾ ਰਹਿ ਸਕਦਾ। ਜਿਵੇਂ ਕਿਸੇ ਸਰੀਰ ਨੂੰ ਖੜਾ ਰੱਖਣ ਲਈ ਸਕਲਟਨ ਦੀ ਲੋੜ ਪੈਂਦੀ ਆ, ਉਵੇਂ ਹੀ ਸਿੱਖ ਧਰਮ ਦਾ ਜਿਹੜਾ ਸਾਰਾ ਅਮਲਾ ਫੈਲਾ ਜਿਹਦੇ ਸਿਰ ਤੇ ਸਿੱਖੀ ਨੇ ਖੜਨਾ, ਉਹ ਸਾਰੇ ਜਿਹੜੇ ਤੱਤ ਨੇ ਉਹ ਕਮਜ਼ੋਰ ਕਰਨ ਦੇ ਲਈ ਜੋ ਕੁਝ ਹੋ ਰਿਹਾ, ਉਹਦੇ ਹਿਸਾਬ ਨਾਲ ਜਦੋਂ ਅੱਜ ਦੇ ਸਮੇਂ ਤੇ ਨਜ਼ਰ ਮਾਰਦੇ ਆ ਤਾਂ ਜਿੰਨੀ ਵੱਡੀ ਤਾਕਤ ਦੀ ਸਮਰੱਥਾ ਦੀ ਇਸ ਵੇਲੇ ਹਿੰਦੂ ਕੋਲੇ ਹੈ, ਉਸ ਹਿਸਾਬ ਦੇ ਨਾਲ ਆ ਜਿਹੜੇ ਆਉਣ ਵਾਲੇ ਸਾਲ ਨੇ ਇਹਨਾਂ ਦੇ ਵਿੱਚ ਇੱਕ ਬੜੀ ਵੱਡੀ ਬਿਪਤਾ, ਬੜਾ ਵੱਡਾ ਸੰਤਾਪ ਦਾ ਔਰ ਪਰਖ ਦਾ ਦੌਰ ਆ ਜਿਹੜਾ ਉਹ ਸ਼ੁਰੂ ਹੋਣ ਜਾ ਰਿਹਾ। ਜਿਹੜੀ ਗੱਲ ਮਿਸਟਰ ਜਨਾਹ 1947 ਮੌਕੇ ਸਿੱਖਾਂ ਨੂੰ ਕਹਿੰਦੇ ਸੀ ਕਿ ਤੁਸੀਂ ਹਿੰਦੂ ਨੂੰ ਗੁਲਾਮ ਸਾਥੀ ਦੇ ਰੂਪ 'ਚ ਦੇਖਿਆ, ਤੁਸੀਂ ਹਿੰਦੂ ਨੂੰ ਉਦੋਂ ਜਾਣੋਗੇ, ਉਦੋਂ ਦੇਖੋਗੇ ਇਹਦੀ ਅਸਲੀਅਤ ਨੂੰ ਜਦੋਂ ਇਹ ਹਾਕਮ ਹੋਏਗਾ। ਤੇ ਹੁਣ ਹਿੰਦੂ ਹਾਕਮ ਤੇ 1947 ਤੋਂ ਅੱਜ 2019 ਆ ਗਿਆ। ਤੇ ਇਹਨਾਂ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਉਹਨਾਂ ਨੇ ਹਿੰਦੂ ਰਾਸ਼ਟਰ ਬਣਾਉਣ ਦੇ ਉਪਰਾਲੇ ਸ਼ੁਰੂ ਕੀਤੇ ਨੇ ਤਾਂ ਸਿੱਖੀ ਨੂੰ ਤੇ ਸਿੱਖਾਂ ਨੂੰ ਰਾਹ ਦੇ ਰੋੜੇ ਸਮਝ ਕੇ ਜਿਸ ਤਰੀਕੇ ਨਾਲ ਉਹਨਾਂ ਨੇ ਨਜਿੱਠਣਾ, ਉਦੋਂ ਪਤਾ ਲੱਗੂਗਾ ਕਿ ਜਨਾਹ ਕਿੰਨਾ ਕੁ ਸੱਚਾ ਸੀ ਤੇ ਕਿੰਨਾ ਕੁ ਝੂਠਾ ਸੀ। ਜਿਨ੍ਹਾਂ ਲੋਕਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਸਮੇਤ ਹਰ ਉਸ ਗੁਰਸਿੱਖ ਨੂੰ ਨਿੰਦਿਆ ਤੇ ਭੰਡਿਆ ਜਿਹੜੇ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਆ, ਜਾਂ ਜਿਨ੍ਹਾਂ ਸਿੱਖਾਂ ਨੇ ਸਿੱਖੀ ਦੇ ਅਸੂਲਾਂ ਤੇ ਪਹਿਰਾ ਦਿੱਤਾ ਤੇ ਉਹਨਾਂ ਨੂੰ ਜਿਨ੍ਹਾਂ ਨੇ ਨਿੰਦਿਆ ਭੰਡਿਆ, ਹੁਣ ਉਹਨਾਂ ਦੀ ਪਰਖ ਹੋ ਜਾਊਗੀ ਕਿ ਕਿੰਨੇ ਕੁ ਸਹੀ ਨੇ ਤੇ ਕਿੰਨੇ ਕੁ ਗਲਤ ਨੇ। ਹਰ ਉਹ ਸਿੱਖ ਜਿਹੜਾ ਵੀ ਸਿੱਖੀ ਦੀ ਚੜ੍ਹਦੀ ਕਲਾ ਲੋਚਦਾ, ਉਹਨੂੰ ਨਿਸ਼ਾਨਾ ਬਣਾ ਕੇ ਕਹਿਣਾ ਕਿ ਇਹ ਤਾਂ ਹਿੰਸਕ ਨੇ, ਇਹ ਤਾਂ ਹਿੰਸਾ ਕਰਦੇ ਆ। ਹੁਣ ਗੁਰੂ ਪਾਤਸ਼ਾਹ ਦੇ ਹੁਕਮ ਨੇ ਕਿ ਬਿਨਾਂ ਸ਼ਾਸਤਰਾਂ ਤੋਂ ਮੈਨੂੰ ਸ਼ਕਲ ਨਾ ਦਿਖਾਇਓ। ਵੈਸੇ ਤਾਂ ਸਾਰੇ ਹੀ ਧਰਮਾਂ ਦੇ ਰਹਿਬਰ ਜਿਹੜੇ ਨੇ ਉਹ ਕੇਸਾਧਾਰੀ ਵੀ ਹੁੰਦੇ ਨੇ ਤੇ ਉਹ ਸਾਰੇ ਦੇ ਸਾਰੇ ਆਪਦੇ ਅਮੱਤ ਨੂੰ ਕੇਸਾਧਾਰੀ ਰੱਖਣਾ ਵੀ ਚਾਹੁੰਦੇ ਹੁੰਦੇ ਆ। ਤੇ ਨਾਲ ਦੀ ਨਾਲ ਸਾਰੇ ਧਰਮਾਂ ਦੇ ਜਿਹੜੇ ਰਹਿਬਰ ਹੁੰਦੇ ਨੇ, ਪੈਗੰਬਰ ਹੁੰਦੇ ਨੇ, ਉਹਨਾਂ ਦੇ ਕੋਲ ਸ਼ਾਸਤਰ ਵੀ ਹੁੰਦੇ ਨੇ, ਕਿਉਂਕਿ ਸ਼ਾਸਤਰ ਜਿਹੜਾ ਹੈਗਾ ਸ਼ੁਰੂ ਤੋਂ ਚੱਲਿਆ ਆ ਰਿਹਾ। ਪਰ ਸਾਡੇ ਸਿੱਖਾਂ ਦੇ ਵਿੱਚ ਸਾਡੇ ਕੁਝ ਬੰਦਿਆਂ ਨੇ ਇਹ ਇੱਕ ਨਵਾਂ ਬਿਮਾਰੀ ਲੈ ਕੇ ਆਂਦੀ ਆ ਕਿ ਹਰ ਚੀਜ਼ ਨੂੰ ਹਿੰਸਾ ਨਾਲ ਜੋੜ ਦਿਓ। ਜੇ ਹਿੰਸਾ ਵਾ, ਜੇ ਸ਼ਾਸਤਰ ਗਲਤ ਆ, ਤਾਂ ਫਿਰ ਜਿਹੜੇ ਹਿੰਦੂ ਦੇਵੀ ਦੇਵਤੇ ਨੇ, ਰਾਮਚੰਦਰ ਜੀ ਤੀਰ ਕਮਾਨ ਰੱਖਦੇ ਆ, ਭਗਵਾਨ ਸ਼੍ਰੀ ਕ੍ਰਿਸ਼ਨ ਸੁਦਰਸ਼ਨ ਚੱਕਰ ਰੱਖਦੇ ਆ, ਦੁਰਗਾ ਮਾਤਾ ਦੇ 10 ਬਾਹਾਂ ਨੇ ਤੇ 10 'ਚ 10 ਹਥਿਆਰ ਦਿਖਦੇ ਆ, ਪਰਸ਼ੂਰਾਮ ਦਾ ਕਹਾੜਾ ਜਿਹੜਾ ਹੈ ਉਹ ਚਾਰੇ ਪਾਸੇ ਸਾਰੀ ਦੁਨੀਆ ਦੇ ਵਿੱਚ ਹੈ ਕਿ ਉਹਨੇ ਕਿਵੇਂ ਕੀ ਉਹਦੇ ਨਾਲ ਕੀਤਾ ਸੀ। ਹੋਰ ਜਿਹੜੇ ਹਿੰਦੂ ਦੇਵੀ ਦੇਵਤੇ ਆ ਸਾਰੇ ਸ਼ਾਸਤਰਾਂ ਵਾਲੇ ਆ, ਕੋਈ ਵੀ ਸ਼ਾਸਤਰਾਂ ਤੋਂ ਬਗੈਰ ਨਹੀਂ ਔਰ ਕੋਈ ਕੇਸਾਂ ਤੋਂ ਬਗੈਰ ਨਹੀਂ। ਪਰ ਅੱਜ ਜਿਹੜਾ ਹੈ ਜਦੋਂ ਵੀ ਕੋਈ ਸਿੱਖ ਸਿੱਖੀ ਦੀ ਚੜ੍ਹਦੀ ਕਲਾ ਲੋਚਦਾ, ਉਹਨੂੰ ਕਹਿੰਦੇ ਆ ਤੂੰ ਛੇਤੀ ਦੇਣੇ ਕਿਰਪਾਨ ਵੀ ਲਾ ਦੇ। ਉਹ ਸਿੱਖ ਕਹਿੰਦੇ ਬਹੁਤ ਵਧੀਆ ਜਿਹੜਾ ਹਿੰਦੂ ਮਰਿਆਦਾ ਦੇ ਨਾਲ ਹੇਲ ਮੇਲ ਹੋ ਕੇ ਚੱਲਦਾ, ਜਿਹੜਾ ਗੁਰੂ ਪਾਤਸ਼ਾਹ ਦੇ ਦਿੱਤੇ ਹੋਏ ਜਿਹੜੇ ਆਦੇਸ਼ ਨੇ, ਜਿਹੜੇ ਵਚਨ ਕੀਤੇ ਸੀ ਕਿ ਤੁਸੀਂ ਆਹ ਕੁਛ ਨਹੀਂ ਕਰਨਾ, ਜਿਹੜਾ ਉਹ ਸਾਰਾ ਕੁਛ ਕਰੇ, ਉਹ ਕਹਿੰਦੇ ਹਿੰਦੂ, ਉਹ ਕਹਿੰਦੇ ਸਿੱਖ ਬਹੁਤ ਵਧੀਆ। ਸੋ ਸਿੱਖ ਧਰਮ ਦਾ ਹਿੰਦੂ ਧਰਮ ਦੇ ਨਾਲ ਜਿਹੜਾ ਤਾਲਮੇਲ ਬੈਠਾ ਕੇ ਹਿੰਦੂਆਂ ਦੇ ਵਿੱਚ ਸਮਿਲਿਤ ਕਰਕੇ, ਅਸਿਮੀਲੇਸ਼ਨ ਕਰਕੇ ਇਹ ਜਿਹੜਾ ਸਾਰਾ ਕੁਝ ਕੀਤਾ ਜਾ ਰਿਹਾ, ਇਹ ਇੱਕ ਦੌਰ ਜਿਹੜਾ ਹੈਗਾ ਹੁਣ ਇਹਨਾਂ ਦਿਨਾਂ 'ਚ ਆ ਰਿਹਾ ਜਦੋਂ ਸਾਰੀ ਗੱਲ ਨੰਗੀ ਹੋ ਜਾਣੀ ਆ। ਤੇ ਹੁਣ ਤੱਕ ਸਿੱਖਾਂ ਨੂੰ ਬਰਗਲਾ ਕੇ
ਉਹਨਾਂ ਸਿੱਖਾਂ ਦੇ ਖਿਲਾਫ ਖੜਾ ਕਰਨ ਵਾਲੇ ਲੋਕ ਜਿਨ੍ਹਾਂ ਨੇ ਸਿੱਖੀ ਦੀ ਚੜ੍ਹਦੀ ਕਲਾ ਲੋਚੀ ਆ, ਉਹ ਲੋਕ ਵੀ ਹੁਣ ਨੰਗੇ ਹੋ ਜਾਣਗੇ। ਸੋ ਵਕਤ ਨੇ ਹਰ ਚੀਜ਼ ਨੰਗੀ ਕਰ ਦੇਣੀ ਆ। ਫਿਰ ਅੰਤ ਵਿੱਚ ਇਹੀ ਗੱਲ ਕਹਾਂਗਾ ਕਿ ਅਬ ਹਵਾएं ਹੀ ਕਰੇਗੀ ਰੋਸ਼ਨੀ का फैसला, जिस दिए में जान होगी वो दिया रह जाएगा। वाहिगुरू जी का खालसा, वाहिगुरू जी की फतेह।